ਜਿਹੜਾ ਇਕੱਠ ਅੱਜ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਦੀ ਕਮਾਂਡ ਹੇਠ ਸੱਦਿਆ ਗਿਆ ਸੀ, ਉੱਥੇ ਇਹ ਦੁਬਿਧਾ ਬਣੀ ਕਿ ਲੋਕ ਉੱਥੇ ਜਿਹੜੀਆਂ ਗੱਲਾਂ ਕਰਦੇ ਰਹੇ ਸਟੇਜ ਤੋਂ ਤਕਰੀਰਾਂ ਹੋਈਆਂ ਨੇ। ਜਦੋਂ ਉਹ ਬਾਦਲ ਦਲ ਦੀਆਂ ਕਰਤੂਤਾਂ ਗਣਾ ਰਹੇ ਸੀ ਤਾਂ ਹਰ ਸੁਣਨ ਵਾਲਾ ਸੋਚ ਰਿਹਾ ਸੀ ਕਿ ਇਹ ਗੱਲਾਂ ਦੇ ਵਿੱਚ ਤਾਂ ਇਸ ਪ੍ਰੋਗਰਾਮ ਦੇ ਜਿਹੜੇ ਪ੍ਰਬੰਧਕ ਨੇ ਜਾਂ ਇੱਥੇ ਜਿਹੜੇ ਬੈਠੇ ਆ ਬਹੁਤੇ ਉਹ ਨਾਲ ਹੀ ਸੀ। ਇੱਕ ਗੱਲ ਬੜੀ ਸਪਸ਼ਟ ਹੈ ਕਿ ਚਾਹੇ ਇਹ ਜਿਹੜੀ ਧਿਰਵਾਜੀ ਨੇ ਅੱਜ ਇਕੱਠ ਸੱਦਿਆ, ਇਹ ਚਾਹੇ ਪੈਰ ਕੱਢ ਕੇ ਲੜਦੀ ਨਾ ਲੜਦੀ, ਪੰਥ ਨੇ ਤਾਂ ਫਿਰ ਵੀ ਲੜਨਾ ਸੀ। ਜਿੰਨੇ ਵੀ ਬੰਦੇ ਬੋਲਦੇ ਨੇ ਸੇਵਾ ਨਿਯਮ ਪੜਾਓ ਵਾਲੀ ਗੱਲ, ਇਹਨਾਂ ਚੋਂ 99% ਇਹ ਨਹੀਂ ਵੀ ਘੱਟ ਵੱਧ 99% ਨੂੰ ਪਤਾ ਨਹੀਂ ਹੈਗਾ ਵੀ ਇਹ ਹੁਕਮਨਾਮਾ ਜਾਰੀ ਹੋਇਆ। ਉਹ ਐਂ ਗੱਲ ਕਰਦੇ ਆ ਜਿਵੇਂ ਮੈਂ ਹੁਣ ਪਹਿਲੀ ਵਾਰ ਗੱਲ ਕਰਨ ਲੱਗਿਆ ਹੋਵਾਂ। ਬਾਬੇ ਧੁੰਮੇ ਨੇ ਇਹਨਾਂ ਨੂੰ ਚੈਲੰਜ ਕੀਤਾ ਤੇ ਉਹ ਬਾਬਾ ਰਾਮ ਸਿੰਘ ਸੰਗਰਾਮਾ ਜਿਹੜਾ ਟਕਸਾਲ ਦਾ ਇੱਕ ਹੋਰ ਧੜਾ, ਉਹਦੇ ਕੋਲੇ ਜਾ ਕੇ ਸਰੂਪਾ ਲੈ ਕੇ ਕੁਲਦੀਪ ਸਿੰਘ ਗੱਜ ਨੇ ਫੋਟੋ ਪਾਤੀ ਵੀ ਲਓ ਜੀ ਅਸੀਂ ਤਾਂ ਫਿਰ ਹੁਣ ਇਸ ਤਰੀਕੇ ਨਾਲ ਅਗਲੇ ਮਾਨਤਾ ਦਿਖਾ ਰਹੇ ਨੇ ਆਪਦੀ ਵੀ ਸਾਨੂੰ ਬੜਾ ਸਤਿਕਾਰ ਮਿਲ ਰਿਹਾ ਹੈ ਜੀ। ਕੋਈ ਗੱਲ ਹੁਣ ਇਹ ਗੱਲ ਪੂਰਨ ਤੌਰ ਦੇ ਉੱਤੇ ਇੱਕ ਚੱਲ ਪਈ ਆ ਕਿ ਸੁਖਬੀਰ ਅਤੇ ਉਹਦੀ ਜੁੰਡੜੀ ਨੇ ਇਹ ਮੰਨ ਲਿਆ ਵੀ ਚਾਹੇ ਕੁਝ ਬਚੇ ਚਾਹੇ ਨਾ, ਆਪਾਂ ਹੁਣ ਫੈਸਲਾ ਨਹੀਂ ਬਦਲਣਾ। ਹੁਣ ਤਾਂ ਗਿਆਨੀ ਕੁਲਦੀਪ ਸਿੰਘ ਹੀ ਥੋਪੀ ਰੱਖ। ਇਹਨਾਂ ਦਿਨਾਂ ਦੇ ਵਿੱਚ ਜਦੋਂ ਬੀਜੇਪੀ ਦੀ ਲੀਡਰਸ਼ਿਪ, ਚਾਹੇ ਉਹ ਰਵਨੀਤ ਬਿੱਟੂ ਆ ਤੇ ਚਾਹੇ ਮਨਜਿੰਦਰ ਸਰਸਾ, ਉਹ ਸਾਰੇ ਭੜਕਾਈਆਂ ਮਾਰਦੇ ਫਿਰਦੇ ਆ ਵੀ ਪੰਜਾਬ 'ਚ ਅਸੀਂ ਸਰਕਾਰ ਬਣਾਵਾਂਗੇ। ਉਹਨਾਂ ਨੂੰ ਲੋੜ ਆ ਇੱਕ ਇਹੋ ਜਿਹੀ ਅਕਾਲੀ ਧਿਰ ਦੀ ਜਿਹੜੀ ਸੁਖਬੀਰ ਬਾਦਲ ਤੋਂ ਦੂਰ ਹੋਵੇ ਤੇ ਜਿਹਦੇ ਨਾਲ ਸੁੱਖ ਨਾਲ ਬਾਬੇ ਧੁੰਮੇ ਹੁਣੇ ਵੀ ਹੋਣ। ਟਕਸਾਲ ਦੇ ਸੱਦੇ ਉੱਤੇ ਇਹ ਮਤਾ ਪਾਸ ਕਰ ਦਿੱਤਾ ਗਿਆ ਕਿ ਪਹਿਲਾਂ ਵਾਲੇ ਜਥੇਦਾਰ ਆ ਜਿਹੜੇ, ਉਹਨਾਂ ਨੂੰ ਬਹਾਲ ਕਰੋ ਤੇ ਨਵਿਆਂ ਨੂੰ ਫਾਰਗ ਕਰੋ। ਚਾਹੁੰਦੇ ਸਾਰੇ ਇਹ ਨੇ ਕਿ ਤਖਤਾਂ ਦੇ ਜਥੇਦਾਰਾਂ ਦਾ ਮਾਨ ਸਨਮਾਨ ਬਣਿਆ ਰਵੇ, ਪਰ ਕਿਸੇ ਦਾ ਅਰਥ ਕੁਝ ਹੋਰ ਆ ਤੇ ਕਿਸੇ ਦਾ ਅਰਥ ਕੁਝ ਹੋਰ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਚੇਤ ਹੈ, ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਅੱਜ ਆਪਣੀ ਕੌਮ ਦਾ ਜਿਹੜਾ ਨਵਾਂ ਸਾਲ ਉਹ ਆਰੰਭ ਹੁੰਦਾ ਤੇ ਨਾਨਕਸ਼ਾਹੀ ਕੈਲੰਡਰ ਜਿਹੜਾ ਉਹ ਭਾਵੇਂ ਸ਼੍ਰੋਮਣੀ ਕਮੇਟੀ ਵੱਲੋਂ, ਅਕਾਲ ਤਖਤ ਸਾਹਿਬ ਵੱਲੋਂ ਹੁਣ ਵੀ ਹਰ ਸਾਲ ਜਾਰੀ ਕੀਤਾ ਜਾਂਦਾ ਹੈ, ਪਰ ਸਾਡੀ ਬਦਕਿਸਮਤੀ ਗੁਲਾਮ ਕੌਮ ਹੈ ਤੇ ਸਪਸ਼ਟ ਤੌਰ ਦੇ ਉੱਤੇ ਜਿਹੜਾ ਸਾਡਾ ਨਾਨਕਸ਼ਾਹੀ ਕੈਲੰਡਰ ਹੋਣਾ ਚਾਹੀਦਾ ਸੀ, ਜਿਹੜਾ ਲਾਗੂ ਹੋਇਆ ਵੀ ਸੀ ਤੇ ਕਈ ਸਾਲ ਉਹਦੇ ਅਨੁਸਾਰ ਕੌਮ ਨੇ ਆਪਦੇ ਦਿਨ ਤਿਉਹਾਰ ਮਨਾਏ ਵੀ ਸੀ, ਉਹਨੂੰ ਬ੍ਰਾਹਮਣਵਾਦੀ ਗ੍ਰਹਿਣ ਲੱਗ ਗਿਆ, ਉਹਦੇ ਉੱਤੇ ਭਗਵਾਂ ਰੰਗ ਚੜ ਗਿਆ। ਉਦੋਂ RSS ਦੀ, ਡੀਪ ਸਟੇਟ ਦੀ, ਬਾਦਲ ਦਲ ਦੀ ਤੇ ਆਪਣੇ ਪੰਜਾਬ ਦੇ ਵਿੱਚ ਜਿਹੜਾ ਸੰਤ ਸਮਾਜ ਪੰਥ 'ਚ ਸਰਗਰਮ ਸੀ, ਇਹਨਾਂ ਸਾਰਿਆਂ ਦੀ ਰਲੀ ਮਿਲੀ ਸਾਜ਼ਿਸ਼ ਸਿਰੇ ਚੜੀ। ਕੌਮ ਪ੍ਰਸਤ, ਪੰਥ ਪ੍ਰਸਤ ਸਿੱਖ ਕਲਪਦੇ ਰਹਿ ਗਏ ਤੇ ਨਾਨਕਸ਼ਾਹੀ ਕੈਲੰਡਰ ਨੂੰ ਇੱਕ ਖਿਚੜੀ ਜਿਹਾ ਕੈਲੰਡਰ, ਬਿਲਗੋਭਾ ਕੈਲੰਡਰ ਜਿਹੜਾ ਸੀਗਾ ਉਹ ਬਣਾ ਕੇ ਕੌਮ ਦੇ ਸਿਰ ਮੜ ਦਿੱਤਾ। ਜਿਹੜਾ ਕੈਲੰਡਰ ਹੁਣ ਹਰ ਸਾਲ ਲਾਗੂ ਕੀਤਾ ਜਾਂਦਾ, ਜਾਰੀ ਕੀਤਾ ਜਾਂਦਾ, ਇਹ ਇੱਕ ਬ੍ਰਾਹਮਣਵਾਦੀ ਕੈਲੰਡਰ ਆ ਜਿਹਦਾ ਨਾਂ ਨਾਨਕਸ਼ਾਹੀ ਜ਼ਰੂਰ ਆ। ਜਿਹੜਾ ਕੈਲੰਡਰ ਪਹਿਲਾਂ ਵਾਲਾ ਸੀ ਉਹਦੇ ਉੱਤੇ ਕੋਈ ਚੱਜ ਹਾਲ ਦਾ ਇਤਰਾਜ਼ ਭਾਵੇਂ ਨਹੀਂ ਆਇਆ, ਪਰ ਜੇ ਮੰਨ ਹੀ ਲਿਆ ਜਾਵੇ ਕਿ ਉਹਦੇ 'ਚ ਬਹੁਤ ਭਾਰੀ ਨੁਕਸ ਸੀਗੇ ਤੇ ਹੁਣ ਵਾਲੇ 'ਚ ਵੀ ਪੰਥ ਕਹਿੰਦਾ ਨੁਕਸ ਨੇ, ਤਾਂ ਸਪਸ਼ਟ ਤੌਰ ਦੇ ਉੱਤੇ ਜਿਹੜਾ ਅਸਲੀ ਗੱਲ ਬਣਦੀ ਆ, ਕੌਮ ਨੂੰ ਤਾਂ ਕੈਲੰਡਰ ਚਾਹੀਦਾ, ਕੌਮ ਨੂੰ ਆਪਦਾ ਆਜ਼ਾਦ, ਬ੍ਰਾਹਮਣਵਾਦ ਤੋਂ ਘੱਟੋ ਘੱਟ ਆਜ਼ਾਦ ਕੈਲੰਡਰ ਚਾਹੀਦਾ। ਜਦੋਂ ਤੱਕ ਸਾਡੀ ਕੌਮ ਕੋਲੇ ਆਪਦਾ ਕੈਲੰਡਰ ਨਹੀਂ ਆਉਂਦਾ ਉਹਨਾਂ ਟਾਈਮ ਗੱਲ ਬਣਨੀ ਨਹੀਂ। ਸਾਡੀ ਕੌਮ ਨੂੰ ਕੈਲੰਡਰ ਦੀ ਕਿਉਂ ਲੋੜ ਆ? ਕਿਉਂਕਿ ਜਦੋਂ ਕੋਈ ਨੇਸ਼ਨ, ਕੋਈ ਕੌਮ, ਜਦੋਂ ਉਹਦੀ ਪਰਿਭਾਸ਼ਾ ਬਣਦੀ ਆ ਤਾਂ ਉਹ 'ਚ ਬਹੁਤ ਸਾਰੇ ਤੱਤ ਗਿਣੇ ਜਾਂਦੇ ਆ ਕਿ ਕੌਮ ਕੋਲੇ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ। ਸਾਡੇ ਕੋਲੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਸਾਡਾ ਇੱਕ ਆਪਦਾ ਸਿੱਖ ਹੋਮਲੈਂਡ ਦਾ ਇਲਾਕਾ ਜਿੱਥੇ ਸਾਡੇ ਝੰਡੇ ਝੂਲੇ, ਸਾਡਾ ਰਾਜ ਭਾਗ ਰਿਹਾ, ਸਾਡੇ ਸਿੱਕੇ ਚੱਲੇ, ਨਾਨਕਸ਼ਾਹੀ ਸਿੱਕਾ, ਇੱਥੇ ਤਾਂ ਨਾਨਕਸ਼ਾਹੀ ਇੱਟਾਂ ਵੀ ਹੁੰਦੀਆਂ ਨੇ ਤੇ ਸਾਡੇ ਇਸ ਖਿੱਤੇ ਦੇ ਵਿੱਚ ਇੱਕ ਪੂਰੀ ਦੀ ਪੂਰੀ ਇਹੋ ਜਿਹੀ ਕੌਮ
ਇਹੋ ਜਿਹੇ ਲੋਕਾਂ ਦਾ ਸਮੂਹ ਜਿਨ੍ਹਾਂ ਦੇ ਦੁੱਖ ਸਾਂਝੇ ਆ, ਜਿਨ੍ਹਾਂ ਦੇ ਸੁੱਖ ਸਾਂਝੇ ਆ, ਜਿਨ੍ਹਾਂ ਨੇ ਇਸ ਧਰਤੀ ਦੇ ਉੱਤੇ ਆਪਦਾ ਇੱਕ ਵੱਖਰਾ ਆਜ਼ਾਦ, ਹਿੰਦੂ ਤੋਂ ਖਾਸ ਤੌਰ ਤੇ ਆਜ਼ਾਦ ਇਤਿਹਾਸ ਸਿਰਜਿਆ ਹੋਇਆ। ਤੇ ਇਸ ਕੌਮ ਨੇ ਜਿੱਥੇ ਆਪਣੇ ਵੱਖਰੇ ਅਸਥਾਨ, ਜਿਹਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਇਹਦਾ ਕਿਸੇ ਮੁਸਲਮਾਨ ਨਾਲ, ਕਿਸੇ ਈਸਾਈ ਨਾਲ, ਕਿਸੇ ਹਿੰਦੂ ਨਾਲ ਕੋਈ ਸੰਬੰਧ ਨਹੀਂ। ਸਿੱਖਾਂ ਦਾ ਆਪਣਾ ਵੱਖਰਾ ਧਾਰਮਿਕ ਤੌਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਆ। ਸੋ ਇਸ ਤਰੀਕੇ ਨਾਲ ਜਿਹੜੀਆਂ ਸਾਡੀਆਂ ਬਾਕੀ ਕੌਮਾਂ ਨਾਲੋਂ ਆਜ਼ਾਦ ਵੱਖਰੇ ਹੋਣ ਦੀਆਂ ਨਿਸ਼ਾਨੀਆਂ ਨੇ, ਸਬੂਤ ਨੇ, ਤੱਤ ਨੇ, ਉਹਨਾਂ ਦੇ ਆਧਾਰ ਦੇ ਉੱਤੇ ਜਦੋਂ ਸਾਨੂੰ ਵੱਖਰੀ ਕੌਮ ਦਾ ਸਰਟੀਫਿਕੇਟ ਮਿਲਦਾ ਹੈ, ਉਹਦੇ ਵਿੱਚ ਕੈਲੰਡਰ ਦੀ ਵੀ ਇੱਕ ਅਹਿਮੀਅਤ ਹੈ। ਪਰ ਗੁਲਾਮ ਕੌਮ ਨੂੰ ਜਿਵੇਂ ਹੁੰਦਾ ਚਾਰੇ ਪਾਸੋਂ ਘੇਰਾ ਪਿਆ ਹੁੰਦਾ, ਤੇ ਕਦੇ ਉਹੀ ਧਿਰ ਜਿਹੜੀ ਕਿਸੇ ਮੌਕੇ ਤੁਹਾਡੀ ਕੌਮ ਦਾ ਪੂਰਾ ਵੈਰੀਆਂ ਵਾਲਾ ਕੰਮ ਕਰੀ ਬੈਠੀ ਹੁੰਦੀ ਆ, ਉਹੀ ਧਿਰ ਫਿਰ ਦੂਜੇ ਪਾਸੇ ਵੀ ਭੁਗਤਣ ਲਈ ਮਜਬੂਰ ਹੋ ਜਾਂਦੀ ਆ। ਜਿਵੇਂ ਅੱਜ ਦਾ ਮਾਹੌਲ ਆ ਜਿਹਦੇ ਉੱਤੇ ਆਪਾਂ ਚਰਚਾ ਕਰਨੀ ਹੈ। ਅੱਜ ਦੇ ਮਾਹੌਲ ਵਿੱਚ ਕੀ ਆ ਕਿ ਪਿਛਲੇ 5-6 ਮਹੀਨਿਆਂ ਤੋਂ ਜਿਹੜਾ ਬਾਦਲ ਦਲ ਦਾ ਝਮੀਲਾ ਚੱਲਦਾ ਸੀ, ਇਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬਾਦਲ ਦਲ ਨੇ ਸਿੱਖ ਕੌਮ ਦੀ ਖਾਲਸਾਈ ਸਿਧਾਂਤ ਨੂੰ ਤੇ ਖਾਲਿਸਤਾਨੀ ਸੋਚ ਨੂੰ ਮੁਕੰਮਲ ਤੌਰ ਦੇ ਉੱਤੇ ਤਿਆਗਿਆ ਹੋਇਆ। ਇਹ ਧਿਰ ਭਾਰਤ ਮਾਤਾ ਨਾਲ ਖੜੀ ਆ ਤੇ ਇਹਨਾਂ ਨੇ ਪੂਰੇ ਭਾਰਤ ਦੇ ਵਿੱਚੋਂ ਸਿੱਖਾਂ ਦੇ ਅੰਦਰੋਂ ਖੁਰਚ ਕੇ ਸਿੱਖੀ ਕੱਢ ਕੇ ਬ੍ਰਾਹਮਣਵਾਦੀ, ਭਾਗਮਾਵਾਦੀ ਸਿੱਖੀ ਭਰਨ ਦਾ ਤੇ ਐਂਟੀ ਖਾਲਿਸਤਾਨੀ ਜਾਂ ਹਿੰਦੁਸਤਾਨ ਜਿੰਦਾਬਾਦ ਵਾਲੇ ਸਿੱਖ ਪੈਦਾ ਕਰਨ ਦਾ ਜਿਹੜਾ ਲੱਕ ਬੰਨਿਆ ਹੋਇਆ ਸੀ ਬੀਜੇਪੀ ਨਾਲ, RSS ਨਾਲ ਰਲ ਕੇ, ਉਹਦੇ ਤਹਿਤ ਇਹਨਾਂ ਨੇ ਸੱਤਾ ਮਾਣੀ। ਤੇ ਉਦੋਂ ਸਾਡੀ ਕੌਮ ਦੇ ਵਿੱਚ, ਕਿਉਂਕਿ 1978 ਤੋਂ ਚੱਲੇ ਸੰਘਰਸ਼ ਤੋਂ ਬਾਅਦ ਚ ਕੌਮ ਥੱਕ ਵੀ ਗਈ ਸੀ, ਅੱਕ ਵੀ ਗਈ ਸੀ, ਤੇ ਇੱਕ ਲੱਗਿਆ ਲੋਕਾਂ ਨੂੰ ਕਿ ਦਮ ਲੈ ਲਿਆ ਜਾਂਦਾ। ਤੇ ਉਸ ਮੌਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਹੇਠ ਇਹ ਜਿਹੜੀ ਇੱਕ ਨਵੀਂ ਤਰ੍ਹਾਂ ਦੀ ਖੇਡ ਸ਼ੁਰੂ ਹੋਈ। ਇਹਦੇ ਵਿੱਚ ਸਾਡੀ ਕੌਮ ਨੇ ਇਹ ਸੋਚ ਕੇ ਕਿ ਸ਼ਾਇਦ ਆਪਦੇ ਕੀਤੇ ਵਾਅਦੇ ਪੂਰੇ ਕਰਨਗੇ, 1997 ਚ ਇਹਨਾਂ ਦਾ ਸਾਥ ਦਿੱਤਾ ਸੀ। ਪਰ ਬਦਕਿਸਮਤੀ ਕੌਮ ਦੀ ਕਿ ਇਹਨਾਂ ਨੇ ਇਹ ਨਹੀਂ ਸੋਚਿਆ ਕਿ ਸਾਡੇ ਲਈ ਸਾਡਾ ਪੰਥ ਪ੍ਰਥਮ ਹੋਣਾ ਚਾਹੀਦਾ, ਸਾਡੀ ਕੌਮ ਸਾਡੇ ਲਈ ਪ੍ਰਥਮ ਹੋਣੀ ਚਾਹੀਦੀ ਹੈ। ਇਹਨਾਂ ਨੇ ਉਲਟ ਕੰਮ ਕੀਤਾ ਵੀ ਸਾਡਾ ਪਰਿਵਾਰ ਸਾਡਾ ਰੱਜਣਾ ਚਾਹੀਦਾ, ਸਾਡੀ ਪਾਰਟੀ ਰੱਜਣੀ ਚਾਹੀਦੀ ਆ, ਪੰਥ ਪਵੇ ਟੱਠੇ ਖੂਹ ਚ। ਉਹ ਇਸ ਤਰੀਕੇ ਨਾਲ ਇਹਨਾਂ ਨੇ ਜੋ ਕੁਝ ਕੀਤਾ ਉਹਦੇ ਵਿੱਚ ਬੀਜੇਪੀ ਨਾਲ ਰਲ ਕੇ ਪਿਛਲੇ 30-35 ਸਾਲ ਚ ਨੁਕਸਾਨ ਬੜਾ ਕੀਤਾ। ਫਿਰ ਬਹੁਤ ਸਾਰੇ ਲੋਕ ਧਿਰਾਂ ਧੜਿਆਂ ਨੂੰ ਵੀ ਲੱਗਣ ਲੱਗ ਗਿਆ ਵੀ ਜੇ ਲਾਹੇ ਲੈਣੇ ਆ ਫਿਰ ਬੀਜੇਪੀ ਨਾਲ ਰਲ ਜਾਓ, ਚਾਹੇ ਸਿੱਧੇ ਰਲ ਜਾਓ, ਚਾਹੇ ਬਾਦਲ ਦੇ ਰਾਹੀਂ ਰਲ ਜਾਓ, ਜਾਂ ਉਹ ਧਿਰਾਂ ਜਾਂ ਉਹ ਬੰਦੇ ਜਿਹੜੇ ਬਾਦਲ ਦਲ ਕਰਕੇ ਬੀਜੇਪੀ ਦੇ ਸੰਪਰਕ ਚ ਆਏ ਉਹਨਾਂ ਨੇ ਪੱਟਣੇ ਸ਼ੁਰੂ ਕਰਤੇ। ਮਨਜਿੰਦਰ ਸਿੰਘ ਸਰਸਾ, ਇੱਕ ਪਰਮਿੰਦਰ ਸਿੰਘ ਬਰਾੜ ਆ ਨੌਜਵਾਨ ਜਿਹਾ, ਇਹ ਬਹੁਤ ਸਾਰੇ ਬੰਦੇ ਆ ਜਿਹੜੇ ਬਾਦਲ ਦਲ ਵਿੱਚੋਂ ਬੀਜੇਪੀ ਵਾਲੇ ਲੈ ਕੇ ਗਏ। ਪਰ ਬਾਬੇ ਧੁੰਮੇ ਵਰਗੇ ਜਾਂ ਹੋਰ ਬਹੁਤ ਸਾਰੇ ਆ ਜਿਹੜੇ ਆਪਣੇ ਤੌਰ ਤੇ ਇੰਡੀਪੈਂਡੈਂਟ ਤੌਰ ਤੇ ਇਹ ਵੀ ਚਾਹੁੰਦੇ ਆ ਕਿ ਸਾਡਾ ਬਾਦਲ ਦਲ ਨਾਲ ਵੀ ਸੂਤ ਰਹਿ ਜੇ, ਤੇ ਇਹ ਵੀ ਚਾਹੁੰਦੇ ਆ ਕਿ ਅਸੀਂ ਬੀਜੇਪੀ ਨਾਲ ਵੀ ਸੂਤ ਰਹਿ ਲਈਏ। ਤੇ ਆਪੋ ਆਪਣੇ ਤਰੀਕੇ ਨਾਲ ਆਪੋ ਆਪਣੇ ਜਿਹੜੇ ਉਹਨਾਂ ਦੇ ਜਾਣ ਦੇ ਕਾਰਨ ਨੇ ਉਹਨਾਂ ਨੂੰ ਉਹ ਜਾਇਜ਼ ਵੀ ਦਰਸਾ ਲੈਂਦੇ ਆ। ਪਰ ਅਸੀਂ ਇਸ ਗੱਲ ਤੇ ਬੜੇ ਸਪਸ਼ਟ ਹਾਂ ਕਿ ਸਾਡਾ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ ਤੇ ਖਾਲਸਾਈ ਸਿਧਾਂਤ ਬਗੈਰ ਗੁਜ਼ਾਰਾ ਨਹੀਂ। ਤੇ ਜਿਹੜੇ ਲੋਕ ਆਪੋ ਆਪਣੇ ਕਾਰਨਾਂ ਕਰਕੇ ਇਹਦੇ ਤੋਂ ਕਦੇ ਟਾਲਾ ਵੱਟਦੇ ਆ, ਜਦੋਂ ਕਦੇ ਲੋੜ ਚੋਂ ਮਜਬੂਰੀ ਚੋਂ ਉਧਰੋਂ ਮੁੜਦੇ ਆ, ਤਾਂ ਫਿਰ ਉਸ ਮੌਕੇ ਬੜੀ ਕਸੂਤੀ ਹਾਲਤ ਬਣ ਜਾਂਦੀ ਹੈ। ਅੱਜ ਵੀ ਇਹੋ ਜਿਹੇ ਹਾਲਾਤ ਨੇ ਕਿ ਤਾਕਤਾਂ ਦੇ ਜਥੇਦਾਰ ਲਾਹ ਦਿੱਤੇ ਗਏ, ਸਿੰਘ ਸਾਹਿਬ ਲਾਹ ਦਿੱਤੇ ਗਏ, ਤੇ ਸਿੰਘ ਸਾਹਿਬ ਆਪਦੀ ਮਰਜ਼ੀ ਦੇ ਲਾ ਵੀ ਦਿੱਤੇ ਗਏ। ਪਹਿਲਾਂ ਸਾਰੇ ਪੰਥ ਦੇ ਵਿੱਚ ਇਹ ਹੁੰਦਾ ਸੀ ਕਿ ਜਥੇਦਾਰ ਸਾਹਿਬਾਨ ਤੋਂ ਲੈ ਕੇ ਹੇਠਲੇ ਦਰਜੇ ਤੱਕ ਦੀਆਂ ਜਿਹੜੀਆਂ ਨਿਯੁਕਤੀਆਂ ਨੇ ਬਾਦਲ ਦਲ ਵਾਲੇ, ਉਦੋਂ ਤਾਂ ਰਾਸ਼ਟਰੀ ਸਿੱਖ ਸੰਗਤ ਹੀ ਬਣ ਚੁੱਕਿਆ ਸੀ ਨਾ ਬਾਦਲ ਦਲ, ਵੀ ਬਾਦਲ ਦਲ ਵਾਲੇ ਆ ਜਿਹੜੇ ਉਹ ਜ਼ਰੂਰ
ਸਮਝਦੇ ਹੋਣਗੇ ਕਿ ਜੀ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਹੁਕਮਾਂ ਦੇ ਤਹਿਤ ਚੱਲ ਰਹੇ ਹਾਂ, ਪਰ ਅਸਲ ਵਿੱਚ ਸਾਰੀ ਜਿਹੜੀ ਕਮਾਂਡ ਆ ਉਹ RSS ਦੇ ਹੱਥ 'ਚ ਆ। ਇਹ ਗੱਲ ਬੜਾ ਲੰਮਾ ਅਰਸਾ ਚੱਲਦੀ ਰਹੀ, ਪਰ ਜਦੋਂ ਕਿਸਾਨ ਸੰਘਰਸ਼ ਮੌਕੇ ਬਾਦਲ ਦਲ ਨੂੰ ਪਤਾ ਲੱਗਿਆ ਕਿ ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਸਿਆਸੀ ਤੌਰ ਤੇ ਸ਼ਤਰੰਜ ਦੀ ਚਾਲ ਨਾਲ ਮਾਤ ਖਾ ਰਹੇ ਹਾਂ, ਸਿਆਸੀ ਸ਼ਤਰੰਜ ਦੇ ਵਿੱਚ ਅਸੀਂ ਘਿਰ ਰਹੇ ਹਾਂ, ਅਸੀਂ ਪੰਥ ਨਾਲੋਂ ਤਾਂ ਟੁੱਟ ਚੁੱਕੇ ਹਾਂ, ਕਿਉਂਕਿ ਹੁਣ ਅਸੀਂ ਵੋਟ ਪੰਥ ਦੋਖੀਆਂ ਦੀ ਲੈਂਦੇ। ਪਰ ਹੁਣ ਅਸੀਂ ਜਿਹੜਾ ਸਾਡਾ ਰਵਾਇਤੀ ਵੋਟ ਬੈਂਕ ਆ ਕਿਸਾਨੀ, ਉਹ ਵੀ ਗਵਾ ਲਵਾਂਗੇ। ਇਸ ਸੋਚ ਦੇ ਤਹਿਤ ਬਾਦਲ ਦਲ ਵਾਲਿਆਂ ਨੇ ਆਪਣੇ ਵੋਟ ਬੈਂਕ ਨੂੰ ਮੁੜ ਹਾਸਲ ਕਰਨ ਦੀ ਨੀਤ ਨਾਲ BJP ਨੂੰ ਲਲਕਾਰਾ ਮਾਰਿਆ ਤੇ ਉਹ ਉਦੋਂ ਦਾ ਜਿਹੜਾ ਆਪਸ ਵਿੱਚ ਹੀ ਤੜੰਗ ਫੜੰਗ ਹੋਇਆ ਉਹਦੇ ਤਹਿਤ ਹੁਣ ਅਮਿਤ ਸ਼ਾਹ ਵਾਲੀ BJP ਕਹਿੰਦੀ ਆ ਕਿ ਸਾਡਾ ਅਕਾਲੀਆਂ ਬਗੈਰ, ਬਾਦਲ ਦਲ ਵਾਲੇ ਧੜੇ ਬਗੈਰ ਪੰਜਾਬ 'ਚ ਗੁਜ਼ਾਰਾ ਤਾਂ ਹੈ ਨਹੀਂ, ਪਰ ਅਸੀਂ ਇਹ ਨਹੀਂ ਹੁਣ ਕਰ ਸਕਦੇ ਵੀ ਸੁਖਬੀਰ ਦੀ ਕਮਾਂਡ ਵਾਲਾ ਜਿਹੜਾ ਅਕਾਲੀ ਦਲ ਆ ਉਹਦੇ ਨਾਲ ਸੁਖਬੀਰ ਤੋਂ ਬਿਨਾਂ ਸਮਝੌਤਾ ਕਰਕੇ ਅੱਗੇ ਵਧਣਾ। ਸੋ ਅਗਲੇ ਆਪਦੀ ਸਿਆਸਤ ਦੇ ਤਹਿਤ ਚਾਲਾਂ ਚੱਲ ਰਹੇ ਨੇ ਤੇ ਉਹਨਾਂ ਚਾਲਾਂ ਦੇ ਤਹਿਤ ਪੰਜਾਬ ਦੇ ਵਿੱਚ ਉਹਨਾਂ ਨੇ ਬਾਦਲ ਦਲ ਦੇ ਬਹੁਤ ਸਾਰੇ ਆਗੂਆਂ ਨਾਲ ਗੱਲਬਾਤ ਕੀਤੀ ਹੋਣੀ ਆ, ਜਿਹਦੇ ਬਾਰੇ ਚਰਚਾ ਚੱਲਦੀ ਰਹਿੰਦੀ ਹੈ ਇਹਨਾਂ ਦੀ। ਪਰ ਸਾਨੂੰ ਕੀ ਫਰਕ ਪੈਂਦਾ? ਇਹ ਜਦੋਂ ਸਾਰੇ ਰਲ ਕੇ ਬਾਦਲ ਦਲ ਵਾਲੇ ਭਾਜਪਾ ਨਾਲ ਚੱਲਦੇ ਸੀ, ਉਦੋਂ ਟਕਸਾਲ ਵੀ ਨਾਲ ਸੀ ਤੇ ਹੋਰ ਸਾਰੇ ਇਕੱਠੇ ਹੀ ਹੁੰਦੇ ਸੀਗੇ। ਤੇ ਅੱਜ ਇੱਕ ਹਾਲਾਤ ਇਹੋ ਜਿਹੇ ਬਣੇ ਕਿ ਇਹ ਆਪਸ ਵਿੱਚ ਹੀ ਲੜ ਪਏ। ਜਿਵੇਂ 1857 ਦੇ ਗਦਰ ਮੌਕੇ ਉਹ ਸਾਰੀਆਂ ਧਿਰਾਂ ਆਪਸ ਵਿੱਚ ਹੀ ਲੜ ਪਈਆਂ, ਜਿਹੜੀਆਂ ਧਿਰਾਂ 8 ਸਾਲ ਪਹਿਲਾਂ 1849-50 ਦੇ ਗੇੜੇ ਪੰਜਾਬ ਦੇ ਵਿੱਚ ਸਿੱਖ ਰਾਜ, ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਖਤਮ ਕਰਨ ਲਈ ਇਕੱਠੇ ਹੋ ਕੇ ਆਏ ਸੀ। ਉਵੇਂ ਹੀ ਹੋਣਾ, ਜਿਨ੍ਹਾਂ ਲੋਕਾਂ ਨੇ ਪੰਥ ਨੂੰ, ਕੌਮ ਨੂੰ ਰੱਜ ਕੇ ਖਪਾਇਆ, ਰੱਜ ਕੇ ਸਤਾਇਆ, ਅੱਜ ਆਪਸ ਵਿੱਚ ਹੀ ਉਹ ਲੜੇ। ਜਿਹੜਾ ਇਕੱਠ ਅੱਜ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਦੀ ਕਮਾਂਡ ਹੇਠ ਸੱਦਿਆ ਗਿਆ ਸੀ, ਉੱਥੇ ਇਹ ਦੁਬਿਧਾ ਬਣੀ ਕਿ ਲੋਕ ਉੱਥੇ ਜਿਹੜੀਆਂ ਗੱਲਾਂ ਕਰਦੇ ਰਹੇ, ਸਟੇਜ ਤੋਂ ਤਕਰੀਰਾਂ ਹੋਈਆਂ ਨੇ, ਜਦੋਂ ਉਹ ਬਾਦਲ ਦਲ ਦੀਆਂ ਕਰਤੂਤਾਂ ਗਣਾ ਰਹੇ ਸੀ ਤਾਂ ਹਰ ਸੁਣਨ ਵਾਲਾ ਸੋਚ ਰਿਹਾ ਸੀ ਕਿ ਇਹ ਗੱਲਾਂ ਦੇ ਵਿੱਚ ਤਾਂ ਇਸ ਪ੍ਰੋਗਰਾਮ ਦੇ ਜਿਹੜੇ ਪ੍ਰਬੰਧਕ ਨੇ ਜਾਂ ਇੱਥੇ ਜਿਹੜੇ ਬੈਠੇ ਆ ਬਹੁਤੇ, ਉਹ ਨਾਲ ਹੀ ਸੀ। ਸੋ ਜਿਹੜਾ ਨਾਨਕਸ਼ਾਹੀ ਕੈਲੰਡਰ ਦੀ ਆਪਾਂ ਗੱਲ ਕਰ ਰਹੇ ਹਾਂ, ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਉਣ ਵਾਲੇ ਕੌਣ ਨੇ? RSS ਵਾਲਿਆਂ ਦਾ ਨਾਂ ਤਾਂ ਆਪਾਂ ਲੈਂਦੇ ਆ ਤੇ ਆਪਾਂ ਬਾਦਲ ਦਲ ਦਾ ਵੀ ਨਾਂ ਲੈਂਦੇ ਆ, ਪਰ ਬਾਦਲ ਦਲ ਵਾਲੇ ਤੇ RSS ਵਾਲੇ ਜਿਹੜੇ ਆ ਉਹ ਕਹਿੰਦੇ ਆ ਇਹ ਤਾਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਵਾਉਣ 'ਚ ਨਾਨਕਸਰ ਵਾਲੇ ਤੇ ਟਕਸਾਲ ਵਾਲੇ ਸੰਤ ਸਮਾਜ ਵਾਲੇ ਜਿਹੜੇ ਚੌਧਰੀ ਸੀਗੇ। ਸੋ ਸੰਤ ਸਮਾਜ ਉਹੀ ਆ ਜਿਹਨੇ ਅੱਜ ਸਟੇਜ ਆਰਗੇਨਾਈਜ਼ ਕੀਤੀ ਸੀ, ਪਰ ਗੱਲਾਂ ਉੱਥੇ ਜਿਹੜੀਆਂ ਉਹ ਕਰ ਰਹੇ ਨੇ, ਜਿਸ ਮਸਲੇ ਤੇ ਉਹ ਗੱਲ ਕਰ ਰਹੇ ਨੇ, ਉਹ ਉਹੀ ਆ ਜਿਹੜਾ ਸਾਡੇ ਕੌਮ ਦਾ ਮਸਲਾ ਵੀ ਆ ਵੀ ਤਾਕਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਬਣਾਓ। ਅੱਜ ਉੱਥੇ ਵੀ ਇਹ ਗੱਲਾਂ ਹੋਈਆਂ। ਹੁਣ ਇੱਕ ਗੱਲ ਬੜੀ ਸਪਸ਼ਟ ਹੈ ਕਿ ਚਾਹੇ ਇਹ ਜਿਹੜੀ ਧਿਰਵਾਜੀ ਨੇ ਅੱਜ ਇਕੱਠ ਸੱਦਿਆ, ਇਹ ਚਾਹੇ ਪੈਰ ਕੱਢ ਕੇ ਲੜਦੀ ਨਾ ਲੜਦੀ, ਪੰਥ ਨੇ ਤਾਂ ਫਿਰ ਵੀ ਲੜਨਾ ਸੀ, ਕੌਮ ਨੇ ਤਾਂ ਲੜਨਾ ਹੀ ਸੀ। ਕੌਮ ਨੇ ਤਾਂ ਕਹਿਣਾ ਸੀਗਾ ਕਿ ਜਥੇਦਾਰਾਂ ਨੂੰ ਲਾਉਣ ਦਾ ਤੇ ਲਾਉਣ ਦੇ ਸੇਵਾ ਨਿਯਮ ਜਿਹੜੇ ਆ ਉਹ ਘੜੇ ਜਾਣ। ਅੱਜ ਇਸ ਸਟੇਜ ਤੋਂ ਗੱਲ ਹੋਈ ਆ, ਅੱਜ ਹਰ ਥਾਂ ਤੇ ਗੱਲ ਹੋ ਰਹੀ ਹੈ। ਅੱਜ ਤਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਸਾਬਕਾ ਸਕੱਤਰ ਨੇ, 15-20 ਢੇਰੀ ਲੱਗੀ ਪਈਆ, ਇਕੱਠੇ ਹੋਏ ਬੈਠੇ ਨੇ। ਇਹ ਜਦੋਂ ਵਰਕਿੰਗ ਸੀਗੇ, ਜਦੋਂ ਜੌਬ ਕਰਦੇ ਸੀ, ਉਦੋਂ ਤਾਂ ਕਦੇ ਨਹੀਂ ਬੋਲੇ, ਪਰ ਆ ਜਿਹੜੀ ਅੱਜ ਅਖਬਾਰਾਂ ਤੇ ਫੋਟੋਆਂ ਖਬਰਾਂ ਛਪੀਆਂ ਨੇ, ਸਾਰੇ ਸਾਬਕਾ ਸਕੱਤਰਾਂ ਨੇ ਇਕੱਠੇ ਹੋ ਕੇ, ਦਰਜਨ ਤੋਂ ਵੱਧ ਸਾਬਕਾ ਸਕੱਤਰ ਇਕੱਠੇ ਹੋ ਕੇ, ਜਿਹਦੇ ਵਿੱਚ ਕੁਲਵੰਤ ਸਿੰਘ, ਰਘਵੀਰ ਸਿੰਘ ਰਾਜਾ ਸੰਸਦੀ, ਦਰਮੇਗ ਸਿੰਘ ਖਟੜਾ, ਜੋਗਿੰਦਰ ਸਿੰਘ, ਬਰਿਆਮ ਸਿੰਘ, ਦਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ ਜੌੜਾ, ਪਰਮਜੀਤ ਸਿੰਘ ਸਰੋਆ, ਜਗਜੀਤ ਸਿੰਘ ਜੱਗੀ, ਮਨਜੀਤ ਸਿੰਘ ਬਾਟ, ਤਰਲੋਚਨ ਸਿੰਘ, ਰਮਿੰਦਰ ਵੀਰ ਸਿੰਘ, ਅਵਤਾਰ ਸਿੰਘ ਸੈਪਲਾ,
ਪਰਮਿੰਦਰ ਸਿੰਘ ਡੰਡੀ ਤੇ ਬਾਪੂ ਜਸਵੰਤ ਸਿੰਘ, ਇਹਨਾਂ ਸਾਰਿਆਂ ਨੇ ਇਹ ਕਿਹਾ ਵੀ ਜਥੇਦਾਰਾਂ ਦੇ ਸੇਵਾ ਨਿਯਮ ਬਣਨੇ ਚਾਹੀਦੇ ਨੇ। ਇਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਜਿਹੜੀ ਆ ਬਾਦਲ ਦਲ ਦੇ ਰਾਹੀਂ ਗਲਤ ਕਰ ਰਹੀ ਹੈ। ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿ ਪਿਛਲੇ 10-15 ਸਾਲਾਂ ਤੋਂ ਅਸੀਂ ਜਾਂ ਸਾਡੇ ਵਰਗੇ ਕੁਝ ਚੰਦਕ ਲੋਕ ਸੀ ਜਿਹੜੇ ਇਹ ਗੱਲ ਕਹਿੰਦੇ ਸੀ, ਔਰ ਬਹੁਤੇ ਲੋਕਾਂ ਨੂੰ ਤਾਂ ਪਤਾ ਵੀ ਨਹੀਂ, ਅੱਜ ਵੀ ਨਹੀਂ ਪਤਾ ਹੈਗਾ, ਅੱਜ ਵੀ ਨਹੀਂ ਪਤਾ ਕਿ ਇਸ ਮਾਮਲੇ ਉੱਤੇ ਪਹਿਲਾਂ ਹੀ ਹੁਕਮਨਾਮਾ ਸਨ 2000 ਦੇ ਵਿੱਚ ਵਿਦਾਂਤੀ ਸਾਹਿਬ ਵੇਲੇ ਦਾ ਹੋਇਆ। ਸ਼੍ਰੋਮਣੀ ਕਮੇਟੀ ਮੁੱਕਰੀ ਹੋਈ ਆ, ਬਾਦਲ ਦਲ ਵਾਲੇ ਭੱਜੇ ਹੋਏ ਨੇ ਇਸ ਗੱਲ। ਸਾਡਾ ਨਾ ਤਾਂ ਇਸ ਗੱਲ ਨਾਲ ਕੋਈ ਮਤਲਬ ਆ ਕਿ ਫਲਾਨਾ ਕਿਉਂ ਲਾਤਾ ਜਾਂ ਫਲਾਨਾ ਕਿਉਂ ਲਾਤਾ, ਇਦੋਂ ਪਹਿਲਾਂ ਵੀ ਤੇ ਲੱਗਦੇ ਰਹੇ ਨੇ। ਜਿੱਦਣ ਗਿਆਨੀ ਹਰਪ੍ਰੀਤ ਸਿੰਘ ਲੱਗਿਆ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਨੂੰ ਪਤਾ ਹੀ ਸੀ ਮੈਨੂੰ ਲਾਉਣਗੇ। ਆ ਜਿਹੜਾ ਹੁਣ ਵਾਲਾ ਕੁਲਦੀਪ ਸਿੰਘ ਆ ਉਹਦੇ ਹਮਾਇਤੀ ਬੜਾ ਟੱਪਣ ਲੱਗੇ ਹੋਏ ਨੇ ਕਿ ਜੀ ਸਾਡਾ ਮਿਸ਼ਨਰੀ ਭਰਾ ਮਸਾਂ ਲੱਗਿਆ। ਉਹ ਭਾਈ ਜਦੋਂ ਇਹਨੂੰ ਲਾਉਣਾ ਨਾ, ਉਦੋਂ ਜਿਵੇਂ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਲੋਕ ਬੋਲਦੇ ਆ, ਉਦੋਂ ਇਹਨੂੰ ਵੀ ਵਿਚਾਰਾ ਜਿਹਾ, ਕਿਉਂਕਿ ਜਿਹਦੇ ਨਾਲ ਧੱਕਾ ਹੋਇਆ ਹੁੰਦਾ, ਜਲੀਲ ਕੀਤਾ ਹੋਵੇ ਕਿਸੇ ਹੰਕਾਰੀ ਹੋਈ ਧਿਰ ਨੇ, ਉਹਦੇ ਪ੍ਰਤੀ ਮਨ 'ਚ ਹਮਦਰਦੀ ਆਉਂਦੀ ਹੈ। ਉਹ ਜਦੋਂ ਇਹ ਬੈਠਦੇ ਨੇ ਉਦੋਂ ਤਾਂ ਇਹ ਦੇਖਦੇ ਨਹੀਂ ਵੀ ਸਾਡੇ ਤੋਂ ਪਹਿਲਾਂ ਵਾਲੇ ਨਾਲ ਕੀ ਹੋਇਆ। ਹੁਣ ਗਿਆਨੀ ਕੁਲਦੀਪ ਸਿੰਘ ਨੂੰ ਕੋਈ ਹੈ ਵੀ ਮੇਰੇ ਨਾਲੋਂ ਪਹਿਲਾਂ ਵਾਲੇ ਨੂੰ ਯਾਰ ਬਿਨਾਂ ਗੱਲ ਤੋਂ ਜਲੀਲ ਕਰਕੇ ਲਾਇਆ? ਨਾ ਗਿਆਨੀ ਸੁਲਤਾਨ ਸਿੰਘ ਦਾ ਕੋਈ ਦੋਸ਼ ਹੈ, ਨਾ ਗਿਆਨੀ ਰਘਵੀਰ ਸਿੰਘ ਦਾ ਕੋਈ ਕਸੂਰ ਕੱਢਿਆ। ਠਾਹ ਨੇ ਲਾ ਕੇ ਮਾਰੇ, ਆਈ ਮੈਨੂੰ ਮਾਰਨਾ ਇਹਨਾਂ ਨੇ। ਤੇ ਇਸ ਗੱਲ ਦੇ ਉੱਤੇ ਸਾਡਾ ਪਹਿਲੇ ਦਿਨ ਤੋਂ ਇੱਕ ਪੱਕਾ ਸਟੈਂਡ ਰਿਹਾ ਕਿ ਤਖਤਾਂ ਦੇ ਜਥੇਦਾਰਾਂ ਦੇ ਸੇਵਾ ਨਿਯਮ ਹੋਣੇ ਚਾਹੀਦੇ। ਤੇ ਇਸ ਗੱਲ ਤੋਂ ਅੱਜ ਸਾਨੂੰ ਖੁਸ਼ੀ ਆ ਕਿ ਸਾਡੀ ਕੌਮ ਦੇ ਅੰਦਰ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਇਹ ਗੱਲ ਕਹਿਣ ਲੱਗੇ ਆ। ਅਜੀਤ ਅਖਬਾਰ ਦੇ ਉੱਤੇ ਅੱਜ ਬੜਾ ਵੱਡਾ ਲੇਖ ਸਰਗੋਸ਼ੀਆਂ ਕਾਲਮ ਹੇਠ ਹਰਜਿੰਦਰ ਸਿੰਘ ਲਾਲ ਦਾ ਜਿਹੜਾ ਸ਼ਬਦ ਆ ਹੁੰਦਾ, ਉਹਨੇ ਵੀ ਇਹ ਗੱਲ ਕਹੀ ਆ ਵੀ ਸਮੇਂ ਦੀ ਲੋੜ ਆ ਕਿ ਹੁਣ ਤਾਂ ਇਹ ਜਿਹੜੇ ਸੇਵਾ ਨਿਯਮ ਇਹ ਬਣਾ ਲਓ। ਇੱਕ ਗੱਲ ਮੈਂ ਹੋਰ ਨੋਟ ਕੀਤੀ ਆ, ਜਿੰਨੇ ਵੀ ਬੰਦੇ ਬੋਲਦੇ ਨੇ ਸੇਵਾ ਨਿਯਮ ਬਣਾਉਣ ਵਾਲੀ ਗੱਲ, ਇਹਨਾਂ ਚੋਂ 99% ਇਹ ਨਹੀਂ ਵੀ ਘੱਟ ਵੱਧ, 99% ਨੂੰ ਪਤਾ ਨਹੀਂ ਹੈਗਾ ਵੀ ਇਹ ਹੁਕਮਨਾਮਾ ਜਾਰੀ ਹੋਇਆ। ਉਹ ਐਂ ਗੱਲ ਕਰਦੇ ਆ ਜਿਵੇਂ ਮੈਂ ਹੁਣ ਪਹਿਲੀ ਵਾਰ ਕੋਈ ਗੱਲ ਕਰਨ ਲੱਗਿਆ ਹੋਵਾਂ ਨੋੜਾ ਸੈਣ। ਹਕੀਕਤ ਇਹ ਆ ਕਿ ਇਹਦਾ ਹੁਕਮਨਾਮਾ ਹੋ ਚੁੱਕਿਆ ਹੋਇਆ। ਖੈਰ, ਚੰਗੀ ਗੱਲ ਆ ਕਿ ਜਥੇਦਾਰਾਂ ਦੇ ਸੇਵਾ ਨਿਯਮ ਜਿਹੜੇ ਆ ਉਹ ਘੜਨ ਦੀ ਗੱਲ ਚੱਲ ਰਹੀ ਹੈ। ਹੁਣ ਆਉਂਦੇ ਆ ਆਪਾਂ ਜਿਹੜਾ ਅੱਜ ਉੱਥੇ ਇਕੱਠ ਹੋਇਆ। ਪਹਿਲੀ ਤਾਂ ਉੱਥੇ ਅੱਜ ਹੋਲਾ ਮਹੱਲਾ ਸੀ ਤੇ ਸਾਡੇ ਲਈ ਇਹ ਬੜੇ ਅਫਸੋਸ ਵਾਲੀ ਗੱਲ ਆ ਕਿ ਸਾਨੂੰ ਹੋਲਾ ਮਹੱਲਾ ਤਾਂ ਬਖਸ਼ਿਆ ਸੀ ਕਲਗੀਧਰ ਸ਼ਹਿਨਸ਼ਾਹ ਨੇ ਕਿ ਹਿੰਦੂਆਂ ਤੋਂ ਵੱਖਰੇ ਦਿਖੀਏ। ਹਿੰਦੂ ਭਾਈਚਾਰਾ ਹੋਲੀ ਮਨਾਉਂਦਾ ਹੈ, ਅਸੀਂ ਹੋਲਾ ਮਹੱਲਾ ਮਨਾਵਾਂਗੇ। ਇਵੇਂ ਹੀ ਸਾਡੇ ਹੋਰ ਬਹੁਤ ਸਾਰੇ ਤਿਉਹਾਰ ਨੇ ਜਿਹੜੇ ਸਾਡੇ ਬਾਦਸ਼ਾਹਾਂ ਨੇ ਸਾਨੂੰ ਬਖਸ਼ੇ ਕਿ ਆਪਾਂ ਹਿੰਦੂ ਤੋਂ ਵੱਖਰੇ ਆਜ਼ਾਦ ਦਿਖੀਏ। ਪਰ ਸਾਨੂੰ ਬਿਮਾਰੀ ਪਈ ਆ ਪੁੱਠੀ, ਅਸੀਂ ਉਹ ਸਾਰਾ ਕੁਝ ਹੀ ਕਰਦੇ ਆ ਜਿਹੜਾ ਕੁਝ ਸਾਨੂੰ ਸਤਿਗੁਰਾਂ ਨੇ ਮਨਾ ਕੀਤਾ ਹੋਇਆ। ਹੋਲੇ ਮਹੱਲੇ ਦੀਆਂ ਵੀਡੀਓਜ਼ ਤੇ ਫੋਟੋਆਂ ਤੁਸੀਂ ਦੇਖ ਸਕਦੇ ਹੋ, ਸੋਸ਼ਲ ਮੀਡੀਆ ਦਾ ਜ਼ਮਾਨਾ। ਉਹ ਸਾਰੇ ਟੁੱਚਲ ਕੰਮ ਜਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ ਉਹ ਉੱਥੇ ਹੋ ਰਹੇ ਨੇ। ਇੱਕ ਕਿਸੇ ਸੱਜਣ ਨੇ ਸੋਸ਼ਲ ਮੀਡੀਆ ਉੱਤੇ ਪੁਰਾਣੀ ਵੀਡੀਓ ਪਾਈ ਆ, ਕੋਈ 1975 ਦੀ ਕਿਸੇ ਨੇ ਵੀਡੀਓਗ੍ਰਾਫੀ ਕੀਤੀ ਆ ਹੋਲੇ ਮਹੱਲੇ ਦੀ, ਤੇ ਬੜੀ ਸੋਹਣੀ ਕਮੈਂਟਰੀ ਕੀਤੀ ਆ ਉਹਦੇ ਉੱਤੇ ਕਿ ਦੇਖੋ ਜੀ ਕਿਸੇ ਇੱਕ ਵੀ ਸਿੱਖ ਦੇ ਤੁਸੀਂ ਦੇਖ ਲਓ ਇਹਦੇ ਚ ਜਿਹੜਾ ਕਿਸੇ ਵੀ ਕਿਸਮ ਦਾ ਰੰਗ ਰੁੰਗ ਜਾਂ ਨਹੀਂ ਲਾਇਆ ਹੋਇਆ, ਜਿਹੜਾ ਲਾਉਂਦੇ ਆ ਹੋਲੀ ਵਾਲਾ ਰੰਗ ਜੀ। ਦੂਜੀ ਵੀਡੀਓ ਨਾਲ ਹੀ ਚੱਲਦੀ ਆ ਹੋਣ ਵਾਲੀ, ਉਹ ਚ ਕੋਈ ਬਿਰਲਾ ਹੀ ਆ ਜਿਹਦੇ ਨਹੀਂ ਲਾਇਆ ਹੋਇਆ, ਕਹਿੰਦੇ ਜੀ ਨਿਸ਼ਾਨੀ ਵਜੋਂ ਸ਼ਗਨ ਹੀ ਕਰ ਲਓ। ਇਹ ਬਿਮਾਰੀ ਕਦੋਂ ਆਈ ਆ ਸਾਡੇ ਚ? ਆ ਪਿਛਲੇ 25-30 ਸਾਲ ਦੇ ਵਿੱਚ, ਜਦੋਂ ਭਾਗਮਾ ਬ੍ਰਿਗੇਡ, ਜਦੋਂ RSS ਨਾਲ ਯਾਰੀਆਂ ਪਈਆਂ ਸਾਡੀ ਲੀਡਰਸ਼ਿਪ ਦੀਆਂ, ਵੱਡੇ ਵੱਡੇ ਬਾਬਿਆਂ ਨੇ ਗੋਗਣਾ ਕੱਢ ਕੇ ਢਿੱਡ ਤੇ ਵੀ ਲਾ ਲਿਆ। ਉਦੋਂ ਤਾਂ ਮੱਥੇ ਤੇ ਤਾਂ ਲਾਉਣਾ ਹੀ ਸੀ ਆ ਲਾਲ ਜਿਹਾ ਰੰਗ, ਕਹਿੰਦੇ ਗੁਲਾਲ ਲਾਉਣੇ ਆ। ਸੋ ਜਿਹੜਾ ਉਹ ਪੁਰਾਣੀ ਵੀਡੀਓ ਆ ਉਹਦੇ ਚ ਕੋਈ ਬਿਰਲਾ ਹੀ ਦਿਖਦਾ ਜਿਹਦਾ ਮੂੰਹ ਸਿਰ ਮੁੰਨਿਆ ਹੋਵੇ। ਵੈਸੇ ਮੈਂ ਤਾਂ ਆਪਦੇ ਬਚਪਨ ਚ ਉਹ ਦਿਨ ਦੇਖਿਆ ਜਿਹੜਾ ਬਾਹਰੋਂ ਆਇਆ ਹੁੰਦਾ ਸੀ ਨਾ, ਵੀ ਬਾਹਰੋਂ ਆਇਆ ਜੀ ਇਹ, ਉਹਦੀ ਨਿਸ਼ਾਨੀ ਹੁੰਦੀ ਸੀਗੀ ਵੀ ਇਹ ਤਾਂ ਮੂੰਹ ਸਿਰ ਮੁੰਨਿਆ ਹੋਇਆ, ਕੌਣ ਮੂੰਹ ਨਾ। ਨਹੀਂ, ਸਾਡੇ ਤਾਂ ਕੋਈ ਬੰਦਾ ਹੁੰਦਾ ਹੀ ਨਹੀਂ ਸੀ ਘਰਾਂ 'ਚ ਸਿੱਖਾਂ ਦੇ ਜਿਹਦਾ ਮੂੰਹ ਸਿਰ ਮੁੰਨਿਆ ਹੋ। ਤੋ ਜਿਹੜੇ 1975 ਵਾਲੀ ਵੀਡੀਓ ਆ ਉਹ 'ਚ ਤਾਂ ਕੋਈ ਬਿਰਲਾ ਹੀ ਦਿਖਦਾ ਜਿਹਦਾ ਮੂੰਹ ਸਿਰ ਮੁੰਨਿਆ ਹੋਵੇ। ਪਰ ਹੋਲੇ ਮਹੱਲੇ ਵਾਲੀ ਹੋਣ ਵਾਲੀ ਵੀਡੀਓ, ਤੌਬਾ ਤੌਬਾ, ਬਾਬੀ ਬੁਲਾਏ ਪਏ ਨੇ। ਤੋ ਜਿਹੜਾ ਸਾਡਾ ਧਰਮ ਦੀ ਵਿਲੱਖਣਤਾ ਦੀ, ਵੱਖਰੇਪਣ ਦੀ ਗੱਲ ਆ,
ਉਹ ਜੇ ਫੇਲ ਆ, ਜੇ ਅਸੀਂ ਉਹਦੇ ਤੇ ਕਾਮਯਾਬ ਨਹੀਂ ਹੈਗੇ, ਤਾਂ ਜਿਹੜੀ ਸਾਡੀ ਲੀਡਰਸ਼ਿਪ ਆ, ਜਿਹਦੇ ਬਾਰੇ ਕਿਹਾ ਗਿਆ ਅਕਾਲ ਤਖਤ ਸਾਹਿਬ ਤੋਂ ਕਿ ਇਹ ਅਯੋਗ ਆ, ਇਹ ਅਗਵਾਈ ਕਰਨ ਤੋਂ ਅਯੋਗ ਆ, ਇਹ ਸਾਰੀ ਗੱਲ ਸੱਚੀ ਆ ਕਿ ਵਾਕਿਆ ਹੀ ਸਿੱਖਾਂ ਦੇ ਸਿਰਾਂ ਤੋਂ ਪੱਗਾਂ ਲਹਾਉਣ 'ਚ, ਸਿੱਖਾਂ ਦਾ ਬਾਹਮਣੀਕਰਨ ਕਰਨ 'ਚ, ਸਿੱਖੀ ਦਾ ਹਿੰਦੂਕਰਨ ਕਰਨ 'ਚ, ਸਿੱਖਾਂ ਦੇ ਤਿਉਹਾਰਾਂ ਦੇ ਉੱਤੇ ਆ ਗੰਦ ਪੈਲ ਲਿਆਉਣ ਵਿੱਚ ਇਹਨਾਂ ਸਾਰਿਆਂ ਦਾ ਯੋਗਦਾਨ ਆ, ਜਿਹੜੀ ਪਿਛਲੇ ਦੌਰ ਦੀ ਸਾਡੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ। ਅੱਜ ਵੀ ਹੋਲੇ ਮਹੱਲੇ ਦੀਆਂ ਜਿਹੜੀਆਂ ਸਾਰੀਆਂ ਫੋਟੋਆਂ ਨੇ ਜਾਂ ਹੋਰ ਨੇ, ਉਲਟਾ ਲੋਕ ਜਸਟੀਫਾਈ ਕਰਦੇ ਆ ਉਹ ਟੁੱਚਲ ਕੰਮਾਂ ਨੂੰ ਜਿਹੜੇ ਸਾਨੂੰ ਨਹੀਂ ਕਰਨੇ ਚਾਹੀਦੇ। ਦੂਜਾ, ਪਹਿਲਾਂ ਬੀਤੇ ਦੌਰ ਵਿੱਚ ਜਿਹੜੇ ਆਗੂ ਸੱਜਣ ਹੁੰਦੇ ਸੀ ਜਿਨ੍ਹਾਂ ਨੂੰ ਸੁਰੱਖਿਆ ਦਾ ਪਹਿਲਾਂ ਤਾਂ ਉਦੋਂ ਘੱਟ ਹੀ ਹੁੰਦਾ ਸੀ ਡਰ ਵੈਸੇ ਕਿਸੇ ਨੂੰ, ਤੇ ਉਹ ਜਦੋਂ ਕਿਤੇ ਉਹਨਾਂ ਦਾ ਸੁਰੱਖਿਆ ਪ੍ਰਬੰਧ ਹੁੰਦਾ ਸੀ ਉਹ ਖਿਆਲ ਰੱਖਦੇ ਸੀ ਵੀ ਸਾਡੀ ਕਰਕੇ ਸੰਗਤ, ਕਿਉਂਕਿ ਸੰਗਤ ਨੂੰ ਬੜਾ ਵੱਡਾ ਰੁਤਬਾ ਸਾਡੇ ਧਰਮ 'ਚ, ਸਾਡੀ ਕੌਮ 'ਚ, ਵੀ ਸੰਗਤ ਨਾ ਡਿਸਟਰਬ ਹੋਵੇ, ਸੰਗਤ ਨਾ ਤੰਗ ਹੋਵੇ, ਉਸ ਹਿਸਾਬ ਨਾਲ ਜਾਣਾ ਕਰਨ। ਪਰ ਹੁਣ ਫੁਕਰੀ ਚੜੀ ਹੋਈ ਆ। ਅੱਜ ਉੱਥੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਆਪਦੀ ਸੈਨਾ ਨਾਲ ਗਿਆ, ਇਹੀ ਕੰਮ ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ ਜਿਹੜੇ ਮੁੱਖ ਮੰਤਰੀ ਆ ਇਹ ਕਰਦੇ ਆ। ਚਾਹੇ ਫਤਿਹਗੜ੍ਹ ਸਾਹਿਬ ਦਾ ਜੋੜ ਮੇਲਾ ਹੋਵੇ, ਚਾਹੇ ਦਮਦਮਾ ਸਾਹਿਬ ਦਾ ਵਿਸਾਖੀ ਦਾ, ਤੇ ਚਾਹੇ ਆ ਹੋਲੇ ਮਹੱਲੇ ਦਾ, ਇਹਨਾਂ ਮੌਕਿਆਂ ਤੇ ਉਸ ਮੌਕੇ ਬੜੀ ਔਖ ਮਹਿਸੂਸ ਹੁੰਦੀ ਆ ਜਦੋਂ ਸੰਗਤ ਦੀ ਇਨਸਲਟ ਕੀਤੀ ਜਾਂਦੀ ਆ, ਬੇਇੱਜ਼ਤੀ ਕੀਤੀ ਜਾਂਦੀ ਆ ਕਿ ਤੁਸੀਂ ਰੁਕੋ ਜੀ, ਅਜੇ ਸੀਐਮ ਸਾਹਿਬ ਨੇ ਮੱਥਾ ਟੇਕਣਾ। ਉਹ ਜਿਹੜਾ ਘੰਟਾ ਡੇਢ ਘੰਟਾ ਸੰਗਤ ਨੂੰ ਸੂਲੀ ਟੰਗੀ ਰੱਖਦੇ ਆ, ਉਹ ਕਰਤੂਤਾਂ ਜਿਹੜੀਆਂ ਨੇਗੀਆਂ ਉਹ ਬਹੁਤ ਮਾੜੀਆਂ ਨੇ ਤੇ ਉਹ ਕੀਤੀਆਂ ਗਈਆਂ ਨੇ, ਅੱਜ ਵੀ ਕੀਤੀਆਂ ਗਈਆਂ ਨੇ। ਪਰ ਕੱਲ ਕਹਿੰਦੇ ਆ ਵੀ ਜਥੇਦਾਰ ਕੁਲਦੀਪ ਸਿੰਘ ਜੀ ਗੜਗੱਜ, ਜਿਹੜੇ ਨਵੇਂ ਜਥੇਦਾਰ ਲੱਗੇ ਆ, ਉਹਨਾਂ ਨੇ ਮੱਥਾ ਟੇਕਣ ਜਾਣਾ ਸੀ। ਉਦੋਂ ਵੀ ਕਾਫੀ, ਕਿਉਂਕਿ ਬੜਾ ਉਹਨਾਂ ਨੂੰ ਵੀ ਖਤਰਾ। ਦੱਸੋ, ਜਿਹੜੇ ਪੰਥ ਦੀ ਤੁਸੀਂ ਜਥੇਦਾਰੀ ਕਰਨੀ ਆ ਉਸ ਪੰਥ ਤੋਂ ਤੁਹਾਨੂੰ ਡਰ ਵਾ, ਤੇ ਉਹ ਤੁਸੀਂ ਤੁਰੇ ਫਿਰਦੇ ਹੋ। ਕਦੇ ਤੁਸੀਂ ਸ਼ਹੀਦ ਸਤਵੰਤ ਸਿੰਘ ਦੇ ਘਰੇ ਜਾਂਦੇ ਹੋ, ਅੱਜ ਜਿਹੜਾ ਦਮਦਮੀ ਟਕਸਾਲ, ਕਿਉਂਕਿ ਅੱਜ ਬਾਬੇ ਧੁੰਮੇ ਨੇ ਇਹਨਾਂ ਨੂੰ ਚੈਲੰਜ ਕੀਤਾ ਤੇ ਉਹ ਬਾਬਾ ਰਾਮ ਸਿੰਘ ਸੰਗਰਾਵਾਂ, ਜਿਹੜਾ ਟਕਸਾਲ ਦਾ ਇੱਕ ਹੋਰ ਧੜਾ, ਉਹਦੇ ਕੋਲੇ ਜਾ ਕੇ ਸਰੂਪਾ ਲੈ ਕੇ ਕੁਲਦੀਪ ਸਿੰਘ ਗੜਗੱਜ ਨੇ ਫੋਟੋ ਪਾਤੀ ਵੀ ਲਓ ਜੀ ਅਸੀਂ ਤਾਂ ਫਿਰ ਹੁਣ ਇਸ ਤਰੀਕੇ ਨਾਲ ਅਗਲੇ ਮਾਨਤਾ ਦਿਖਾ ਰਹੇ ਨੇ ਆਪਦੀ ਵੀ ਸਾਨੂੰ ਬੜਾ ਸਤਿਕਾਰ ਮਿਲ ਰਿਹਾ, ਜੀ ਕੋਈ ਗੱਲ ਨਹੀਂ। ਤੇ ਇਸ ਚੱਕਰ ਦੇ ਵਿੱਚ ਅੱਜ ਇਹ ਗੱਲ ਬੜੀ ਗਲਤ ਹੈ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਆਪਦੀ ਕੌਮ ਦੇ ਵਿੱਚ ਖੁੱਲ੍ਹ ਕੇ ਵਿਚਰਨਾ ਔਖਾ ਲੱਗ ਰਿਹਾ। ਤਖਤਾਂ ਦੇ ਜਥੇਦਾਰਾਂ ਨੂੰ ਆਪਦੀ ਕੌਮ ਤੋਂ ਇੰਨਾ ਖਤਰਾ ਮਹਿਸੂਸ ਹੋ ਰਿਹਾ ਕਿ ਹੋਲੇ ਮਹੱਲੇ ਤੇ ਸਟੇਜ ਤੇ ਉੱਥੇ ਮੱਥਾ ਟੇਕਣ ਜਾਣਾ ਵੀ ਔਖਾ ਲੱਗਦਾ। ਤੇ ਇਹ ਗੱਲ ਚੇਤੇ ਕਰੋ ਵੀ ਜਦੋਂ 2015 ਦੇ ਵਿੱਚ ਅਕਤੂਬਰ ਦੇ ਵਿੱਚ, ਸਤੰਬਰ 'ਚ ਵੈਸੇ, ਜਦੋਂ 24 ਸਤੰਬਰ ਨੂੰ ਡੇਰਾ ਸਰਸਾ ਦੇ ਮੁਖੀ ਨੂੰ ਮਾਫ ਕਰਨ ਵਾਲੀ ਕਰਤੂਤ ਬਾਦਲਕਿਆਂ ਨੇ ਕਰਵਾਈ, ਉਸ ਦਿਨ ਤੋਂ ਗਿਆਨੀ ਗੁਰਜਨ ਸਿੰਘ ਆ ਜਿਹੜਾ, ਇਹਦੇ ਫਿਰ ਦਿਨ ਸ਼ੁਰੂ ਹੋ ਗਏ। ਫਿਰ ਇਹ ਸਖਤ ਸੁਰੱਖਿਆ ਘੇਰੇ 'ਚ ਹੀ ਰਿਹਾ। ਫਿਰ ਬਰਗਾੜੀ ਬਾਈਬਲ ਕਾਂਡ ਹੋ ਗਏ। ਫਿਰ ਤਾਂ ਚਾਹੇ ਉਹ ਹੁਕਮਨਾਮਾ ਵਾਪਸ ਲੈਣ ਦੀਆਂ ਵੀ ਗੱਲਾਂ ਕੀਤੀਆਂ, ਬਾਅਦ 'ਚ ਬੜੀਆਂ ਇਹਨਾਂ ਨੇ ਸਫਾਈਆਂ ਦਿੱਤੀਆਂ ਵੀ ਮੇਰਾ ਚਾਹੇ ਸਿਰ ਵੱਢ ਦਿਓ ਜੇ ਮੈਂ ਮਾਫੀ ਦਿੱਤੀ ਹੋਵੇ, ਅਸੀਂ ਐ ਨਹੀਂ ਕੀਤਾ, ਉਹ ਨਹੀਂ ਕੀਤਾ। ਪਰ ਕੁੱਲ ਮਿਲਾ ਕੇ 2015 ਤੋਂ ਲੈ ਕੇ ਗਿਆਨੀ ਗੁਰਜਨ ਸਿੰਘ 2018 ਤੱਕ ਸਖਤ ਸੁਰੱਖਿਆ ਘੇਰੇ 'ਚ ਰਿਹਾ ਤੇ ਹਰ ਪਲ ਹਰ ਵੇਲੇ ਡਰਿਆ ਰਿਹਾ ਵੀ ਕਿਤੇ ਗਿਆਨੀ ਮੱਲ ਸਿੰਘ ਵਾਂਗੂ ਕੋਈ ਸ੍ਰੀ ਸਾਹਿਬ ਹੀ ਨਾ ਕੱਢ ਦੇਵੇ ਆ ਕੇ। ਇਸ ਤਰ੍ਹਾਂ ਦਾ ਮਾਹੌਲ 2015 ਤੋਂ ਲੈ ਕੇ ਜਿਹੜਾ 16, 17, 18 'ਚ ਚੱਲਿਆ, ਉਹਦੇ 'ਚ ਬੰਦੀ ਛੋੜ ਦਿਹਾੜੇ ਮੌਕੇ ਉਹਨੂੰ ਬਿਪਤਾ ਪਈ ਹੁੰਦੀ ਸੀ ਵੀ ਮੈਂ ਬਾਹਰ ਹੁਣ ਕਿੱਥੇ ਕਿਵੇਂ ਜਾਊਂਗਾ ਸੰਗਤ ਦੇ ਵਿੱਚ ਜਾ ਕੇ। ਹਾਲਾਂਕਿ ਦਰਬਾਰ ਸਾਹਿਬ ਦੇ ਵਿੱਚ ਉਹਨੂੰ ਕਿਹਾ ਕਿਸੇ ਨੇ ਕੁਛ ਨਹੀਂ, ਪਰ ਉਹਦੇ ਹੋਸ਼ ਉੱਡੇ ਪਏ ਹੁੰਦੇ ਸੀ। ਉਹਨੇ 3 ਸਾਲ ਸੰਤਾਪ ਕੱਟਿਆ, ਉਹਨੇ ਬੜਾ ਰੌਲਾ ਪਾਇਆ ਵੀ ਮੇਰੇ ਤੋਂ ਕਿਹੜਾ ਛਡਾਓ ਜੀ, ਮੇਰੀ ਜਥੇਦਾਰੀ ਕੋਈ ਚੱਲਦੀ ਤਾਂ ਹੈ ਨਹੀਂ। ਪਰ ਬਾਦਲ ਦਲ ਨੂੰ ਸਾਰੇ ਪੰਜਾਬ 'ਚੋਂ, ਸਾਰੇ ਪੰਥ 'ਚੋਂ ਕੋਈ ਸਿੱਖ ਨਹੀਂ ਸੀ ਲੱਭਦਾ। ਉਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਛਾਲ ਮਾਰ ਕੇ ਗੱਲ ਮੰਨੀ, ਕਾਹਤੋਂ ਅੱਜ ਭੁਗਤ ਰਿਹਾ। ਐਵੇਂ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਗੱਲ ਹੀ ਹੈ। ਅੱਜ ਤਾਂ ਬੜਾ ਚਾਅ ਚੜਿਆ ਹੋਇਆ ਤੇ ਜਦੋਂ ਘਰ ਨੂੰ ਤੋਰਨਾ ਫਿਰ ਕਹਿਣਾ ਪੰਥ ਮੇਰੀ ਬਾਂਹ ਫੜੇ। ਤੇ ਜਿਹੜਾ ਹਾਲ 2015 ਦੇ ਵਿੱਚ ਬਾਦਲਕਿਆਂ ਨੇ ਉਹਦੇ ਤੋਂ ਹੁਕਮਨਾਮਾ ਡੇਰਾ ਸਰਸਾ ਦੇ ਜਿਹੜਾ ਮਾਫੀ ਵਾਲਾ ਸੀ ਉਹ ਕਰਵਾ ਕੇ ਉਹਦਾ ਕਰਵਾਇਆ ਸੀ, ਸੁਰੱਖਿਆ ਘੇਰੇ 'ਚ ਰਹਿਣ ਲਈ ਮਜਬੂਰ ਕੀਤਾ ਸੀ।
ਬਿਲਕੁਲ ਉਹੀ ਹਾਲਤ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਕਰਤੇ ਪਹਿਲੇ ਦਿਨ ਤੋਂ ਹੀ, ਜਦੋਂ ਪੁੱਠੇ ਤਰੀਕੇ ਨਾਲ ਇਸ ਗੱਲ ਦਾ ਕੋਈ ਕਿਸੇ ਵੀ ਤਰ੍ਹਾਂ ਦਾ ਜਸਟੀਫਿਕੇਸ਼ਨ ਨਹੀਂ ਹੋ ਸਕਦੀ ਕਿ ਜੀ ਅਸੀਂ ਤਾਂ ਫਿਰ ਉਹ ਡਰਦਿਆਂ ਨੇ ਹਨੇਰੇ ਸਵੇਰੇ ਕਰ ਲਿਆ, ਅਸੀਂ ਤਾਂ ਜੀ ਫਿਰ ਉਹ ਤਾਂ ਕਰ ਲਿਆ ਉੱਥੇ ਜਿਹੜਾ ਦਸਤਾਰਬੰਦੀ ਵਾਲਾ ਕੰਮ, ਉਹਦੀ ਕੋਈ ਕਿਸੇ ਕਿਸਮ ਦੀ ਜਸਟੀਫਿਕੇਸ਼ਨ ਨਹੀਂ ਹੋ ਸਕਦੀ। ਜਿੰਨਾ ਕੋਈ ਮਰਜ਼ੀ ਐਵੇਂ ਝੂਠ ਸਪਾਰ ਬੋਲ ਕੇ ਤੁਸੀਂ ਡੰਗ ਸਾਰੀ ਚੱਲੋ, ਉਹ ਗੱਲ ਉਵੇਂ ਹੀ ਰਹਿਣੀ। ਸੋ ਜਿਹੜਾ ਕੁਲਦੀਪ ਸਿੰਘ ਗੜਗੱਜ ਜੀ ਆ, ਉਹਨੇ ਬਾਦਲਕਿਆਂ ਦੀ ਸ਼ਹਿ ਤੇ, ਜਿਵੇਂ ਗਿਆਨੀ ਗੁਰਬਚਨ ਸਿੰਘ ਨੇ ਬਾਦਲਕਿਆਂ ਦੀ ਸ਼ਹਿ ਤੇ ਪੁਆੜਾ ਗਲ ਪਾਇਆ ਸੀ, ਉਵੇਂ ਇਹਨੇ ਪੁਆੜਾ ਗਲ ਪਾ ਲਿਆ। ਹੁਣ ਮੱਥਾ ਟੇਕਣ ਵੀ ਉੱਥੇ ਸਖਤ ਸੁਰੱਖਿਆ ਘੇਰੇ 'ਚ ਜਾਣਾ ਪਿਆ। ਤੇ ਇਸ ਤਰੀਕੇ ਨਾਲ ਪੰਥ ਦੀ ਜਥੇਦਾਰੀ ਹੋ ਜੂ। ਉਹ ਤਾਂ ਗਿਆਨੀ ਗੁਰਬਚਨ ਸਿੰਘ ਵੀ ਤੌਬਾ ਕਰਕੇ ਨਿਕਲਿਆ ਇੱਥੋਂ। ਤੇ ਜਿਹੜੇ ਬੰਦਿਆਂ ਨੂੰ ਲੱਗਦਾ ਵੀ ਖਨੀ ਪੰਥ ਦੀ ਗੱਲ ਬਾਦਲਕਿਆਂ ਨਾਲ, ਜਿੱਦਣ RSS ਦੀ ਸੈਟਿੰਗ ਜਿਹੜੀ ਹੁਣ ਵੀ ਉਹਨਾਂ ਦੇ ਸੰਬੰਧ ਉਵੇਂ ਹੀ ਹੋਣੇ ਆ, ਇਹ ਐਡੀ ਛੇਤੀ ਕਿੱਥੇ, ਖਾਕੀ ਨੇਕਰ ਬੜਾ ਔਖੀ ਲੈਂਦੀ ਹੈ ਜੀ ਇਹਨਾਂ ਦੀ। ਤੋਂ ਇਸ ਤਰੀਕੇ ਨਾਲ ਉਹਨਾਂ ਨੇ ਨਾ ਤਾਂ ਨਾਨਕਸ਼ਾਹੀ ਕੈਲੰਡਰ ਦੀ ਗੱਲ ਹੋਣ ਦੇਣੀ ਆ, ਨਾ ਇਹ ਹੋਣ ਦੇਣਾ ਵੀ ਨਾਨਕ ਜਿਹੜਾ ਸਿੱਖ ਰਹਿਤ ਮਰਿਆਦਾ, ਤੇ ਇਹ ਗੱਲ ਕੋਈ ਬਣਦੀ ਦਿਖਦੀ ਨਹੀਂ। ਤੇ ਅਗਲੀ ਗੱਲ ਇਹ ਕਿ ਜਿਹੜੇ ਉਹਨਾਂ ਨੇ ਫੈਸਲੇ ਲੈ ਲਏ ਆ, ਭਾਵੇਂ ਖਾਲਸਾ ਪੰਥ ਦੀ ਸਾਰੀ ਸੰਗਤ ਇਸ ਮੌਕੇ ਨਵੇਂ ਜਥੇਦਾਰ ਲਾਉਣ ਦੇ ਖਿਲਾਫ ਆ ਤੇ ਪੁਰਾਣਿਆਂ ਨੂੰ ਹਟਾਉਣ ਦੇ ਖਿਲਾਫ ਆ, ਜਾਂ ਇਉਂ ਕਹੀਏ ਕਿ ਜਥੇਦਾਰਾਂ ਨੂੰ ਜਲੀਲ ਕਰਨ ਦੇ ਖਿਲਾਫ ਆ, ਉਹ ਤਾਂ ਇੰਨਾ ਗਾਹਾਂ ਲੰਘੇ ਹੋਏ ਨੇ ਬਈ ਕੋਈ ਕਹਿੰਦਾ ਜੀ ਇਹ ਜਥੇਦਾਰ ਔਰੰਗਜ਼ੇਬ ਸੀ, ਇੱਕ ਉਹ ਜਿਹੜਾ ਲੰਗਾ ਲੁੱਚਾ ਲੰਗਾ ਜਿਹਨੂੰ ਕਹਿੰਦੇ ਆ ਫਿਲਮਾਂ ਵਾਲੇ ਕਲਾਕਾਰ ਸਾਹਿਬ, ਉਹਨਾਂ ਨੇ ਹੋਰ ਹੀ ਸੱਪ ਕੱਢਤਾ। ਉਹ ਕਹਿੰਦਾ ਨਰੈਣੂ ਮਹੰਤ ਨੇ ਗਿਆਨੀ ਰਘਵੀਰ ਸਿੰਘ, ਉਹਦਾ ਬੜਾ ਰੌਲਾ ਪਿਆ ਹੋਇਆ। ਜੇ ਇਹ ਨਰੈਣੂ ਮਹੰਤ ਸੀ, ਜੇ ਇਹ ਔਰੰਗਜ਼ੇਬ ਸੀ, ਜੇ ਇੰਨੇ ਹੀ ਮਾੜੇ ਸੀਗੇ ਜਥੇਦਾਰ, ਇਹ ਪੰਥ ਨੇ ਤਾਂ ਲਾਏ ਨਹੀਂ, ਇਹ ਲਾਏ ਤਾਂ ਬਾਦਲ ਸੈਨਾ ਨੇ ਆ। ਤੇ ਫਿਰ ਕੌਮ ਨੂੰ ਕਾਹਤੋਂ ਇੰਨਾ ਦੁਖੀ, ਇੰਨਾ ਮਾੜਾ ਮਤਲਬ ਕਰਦੇ ਹੋ? ਪਰ ਚਾਹੇ ਬਿਕਰਮਜੀਤ ਮਜੀਠੀਆ ਵੀ ਬੋਲ ਪਿਆ, ਚਾਹੇ ਸਕੱਤਰ ਬੋਲ ਪਏ, ਚਾਹੇ ਬਾਦਲ ਦਲ ਦੇ ਨਾਲ ਸੰਬੰਧਿਤ ਬਹੁਤ ਸਾਰੇ ਆਗੂ, ਪਰ ਇਸ ਮੌਕੇ ਪਤਾ ਇਹ ਲੱਗਿਆ, ਵੈਸੇ ਅੱਜ ਬਿਕਰਮਜੀਤ ਮਜੀਠੀਆ ਬਾਰੇ ਚਰਚਾ ਛਿੜੀ ਹੋਈ ਆ ਵੀ ਉਹ ਸਾਲੇ ਭਣੋਈਏ ਦੀ ਆਪਸ ਵਿੱਚ ਹੀ ਗੱਲਬਾਤ ਕਰਵਾ ਦਿੱਤੀ ਆ ਵਿਚੋਲਿਆਂ ਨੇ, ਤੇ ਹੁਣ ਸੈਟਿੰਗ ਹੋ ਰਹੀ ਆ ਜਾਂ ਹੋ ਗਈ, ਲਾ ਲਓ। ਐਡੀ ਇਹਨਾਂ 'ਚ ਕਿਹੜੀ ਗੱਲ ਆ? ਹੁਣ ਇਹ ਗੱਲ ਪੂਰਨ ਤੌਰ ਦੇ ਉੱਤੇ ਇੱਕ ਚੱਲ ਪਈ ਆ ਕਿ ਸੁਖਬੀਰ ਅਤੇ ਉਹਦੀ ਜੁੰਡੜੀ ਨੇ ਇਹ ਮੰਨ ਲਿਆ ਵੀ ਚਾਹੇ ਕੁਛ ਬਚੇ ਚਾਹੇ ਨਾ, ਆਪਾਂ ਹੁਣ ਫੈਸਲਾ ਨਹੀਂ ਬਦਲਣਾ। ਹੁਣ ਤਾਂ ਗਿਆਨੀ ਕੁਲਦੀਪ ਸਿੰਘ ਹੀ ਥੋਪੀ ਰੱਖਣਾ। ਇੱਕ ਪਾਸੇ ਤਾਂ ਚਲੋ ਇਹ ਗੱਲ ਆ ਬਾਦਲ ਦਲ ਦਾ ਫੈਸਲਾ, ਤੇ ਉਹਨਾਂ ਕੋਲੇ ਬਾਹਰ ਤੇ ਅੰਦਰ ਬੜੀ ਵੱਡੀ ਇੱਕ ਸੈਨਾ ਵਾ ਜਿਹੜੀ ਦੂਜਿਆਂ ਨੂੰ ਗਾਲਾਂ ਕੱਢਦੀ ਆ। ਵੈਸੇ ਜਿੱਦਣ ਤੋਂ ਬਿਕਰਮਜੀਤ ਮਜੀਠੀਆ ਵਾਲਾ ਪੇਚਾ ਪਿਆ, ਉਸ ਤੋਂ ਇੱਕ ਦਿਨ ਤਾਂ ਵਾਹਵਾ ਗੰਦ ਬਕਿਆ ਉਹਨਾਂ ਨੇ, ਪਰ ਉਸ ਤੋਂ ਬਾਅਦ ਚ IT ਸੈੱਲ ਥੋੜਾ ਜਿਹਾ ਠੰਡਾ ਪਿਆ ਹੋਇਆ। ਤੇ ਜਿਹੜੇ ਵਿਰਸਾ ਸਿੰਘ ਬਲਟੋਹਾ ਜੀ ਗਏ ਸੀ ਭੂੰਦੜ ਨੂੰ ਲੈ ਕੇ, ਉਹ ਵੀ TV ਚੈਨਲਾਂ ਤੇ ਕਹਿੰਦੇ ਸੀਗੇ ਵੀ ਇਹ ਗੱਲ ਜਿਹੜੀ ਬਿਕਰਮਜੀਤ ਮਜੀਠੀਆ ਨੂੰ ਗਾਲਾਂ ਕੱਢੀਆਂ ਗਈਆਂ ਨੇ, ਖਾਸ ਤੌਰ ਤੇ ਜਿਹੜਾ ਕਿ ਪਿੱਠ 'ਚ ਛੁਰਾ ਮਾਰਿਆ, ਇਹਦੇ ਤੋਂ ਜੋ ਕੁਝ ਵਾਪਰਿਆ ਵੀ ਇਹਦੇ ਤੋਂ ਬੜਾ ਸਾਡੇ ਵਿਰੋਧ ਨਾਰਾਜ਼ਗੀ ਵਧੀ ਆ। ਤੋਂ ਕੁੱਲ ਮਿਲਾ ਕੇ IT ਸੈੱਲ ਵੀ ਹੁਣ ਥੋੜਾ ਜਿਹਾ ਹਿਸਾਬ ਨਾਲ ਚੱਲ ਰਿਹਾ। ਕਿਆ ਹੋਣਾ ਉਹਨਾਂ ਨੂੰ ਬਾਅਦ 'ਚ ਦੇ ਦੇਣਗੇ ਦੁਬਾਰਾ ਅਸਾਈਨਮੈਂਟ ਕਿ ਫਲਾਣੇ ਫਲਾਣੇ ਨੂੰ ਚੱਕ ਲਓ। ਜਿਹੜਾ ਇਹ ਗੱਲ ਆ ਚੁੱਕੀ ਆ ਬਈ ਆਪਾਂ ਜੀ ਹੁਣ ਜਥੇਦਾਰਾਂ ਨੂੰ ਬਦਲਣਾ ਨਹੀਂ, ਇਹ ਲੱਗੇ ਰਹਿਣਗੇ ਟੇਕ ਸਿੰਘ ਧਨੌਲਾ ਤੇ ਉਹ। ਦੂਜੇ ਪਾਸੇ ਜਿਹੜਾ ਅੱਜ ਉੱਥੇ ਇਕੱਠ ਹੋਇਆ, ਉੱਥੇ ਬਹੁਤ ਤਰ੍ਹਾਂ ਦੇ ਲੋਕ ਪਹੁੰਚੇ ਸੀ। ਸਾਰੇ ਤਰ੍ਹਾਂ ਦੇ ਲੋਕ ਜਿਹੜੇ ਫੈਸਲੇ ਤੋਂ ਦੁਖੀ ਆ ਉਹ ਨਹੀਂ ਸੀ ਪਹੁੰਚੇ, ਇਹ ਵੀ ਕਹਿ ਦਈਏ ਗੱਲ, ਪਰ ਬਹੁਤ ਸਾਰੇ ਤਰ੍ਹਾਂ ਦੇ ਲੋਕ ਪਹੁੰਚੇ ਸੀ ਜਿਹੜਾ ਟਕਸਾਲ ਨੇ ਇਕੱਠ ਸੱਦਿਆ ਸੀ। ਉਹਦੇ ਵਿੱਚ ਕਿਹਾ ਉਹਨਾਂ ਨੇ ਵੀ ਇਹ ਜਿਹੜਾ ਫੈਸਲਾ ਇਹ ਰੱਦ ਆ, ਇਹਦਾ ਜਿਹੜਾ ਜਥੇਦਾਰਾਂ ਦਾ ਪਰੰਪਰਾਵਾਂ ਭਾਵਨਾਵਾਂ ਦੇ ਅਨੁਕੂਲ ਨਹੀਂ ਹੈਗਾ, ਫੈਸਲੇ ਜਿਹੜੇ ਜਥੇਦਾਰ ਬਦਲੇ ਆ। ਤੇ ਇਸ ਤਰੀਕੇ ਨਾਲ ਇਹਨਾਂ ਨੂੰ ਮੁੜ ਸੇਵਾ ਸੰਭਾਲੀ ਜਾਵੇ, ਜਾਣੀ ਕਿ ਤਿੰਨੇ ਜਥੇਦਾਰ ਮੁੜ ਦੁਬਾਰਾ ਬਿਠਾਏ ਜਾਣ। ਬਾਦਲ ਦਲ ਵਾਲੇ ਕਹਿੰਦੇ ਆ ਥੜੇ ਤੇ ਨਾ ਚੜਿਓ, ਤੇ ਇਹ ਕਹਿੰਦੇ ਆ ਵੀ ਘੱਟ ਨਾ ਤੋਲੀ। ਹੁਣ ਇਹ ਬਾਬੇ ਧੁੰਮੇ ਹੁਣੀ ਵੀ ਉਸੇ BJP ਨਾਲ ਰਲ ਕੇ ਬਾਦਲ ਦਲ ਨਾਲ ਹੁੰਦੇ ਸੀ, ਤੇ ਬਾਦਲ ਦਲ ਵਾਲੇ ਵੀ BJP ਨਾਲ ਹੁੰਦੇ ਸੀ। ਤੋ ਦੋਨਾਂ ਦਾ ਆਪਸ ਵਿੱਚ ਹੀ ਮੈਚ ਆ। ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ BJP ਦੀ ਲੀਡਰਸ਼ਿਪ, ਚਾਹੇ ਉਹ ਰਵਨੀਤ ਬਿੱਟੂ ਆ ਤੇ ਚਾਹੇ ਮਨਜਿੰਦਰ ਸਰਸਾ,
ਉਹ ਸਾਰੇ ਭੜਕਾਈਆਂ ਮਾਰਦੇ ਫਿਰਦੇ ਆ ਵੀ ਪੰਜਾਬ 'ਚ ਅਸੀਂ ਸਰਕਾਰ ਬਣਾਵਾਂਗੇ। ਉਹਨਾਂ ਨੂੰ ਲੋੜ ਆ ਇੱਕ ਇਹੋ ਜਿਹੀ ਅਕਾਲੀ ਧਿਰ ਦੀ ਜਿਹੜੀ ਸੁਖਬੀਰ ਬਾਦਲ ਤੋਂ ਦੂਰ ਹੋਵੇ ਤੇ ਜਿਹਦੇ ਨਾਲ ਸੁੱਖ ਨਾਲ ਬਾਬੇ ਧੁੰਮੇ ਹੋਣੇ ਵੀ ਹੋਣ ਤੇ ਨਿਹੰਗ ਦਲ ਵੀ ਹੋਣ, ਤੇ ਉਹ ਧਿਰ ਦਾ ਆਪਣੇ ਆਪ ਬਣਾ ਕੇ ਬਾਦਲ ਸਾਹਿਬ ਦੇ ਰਹੇ ਆ ਉਹਨਾਂ ਨੂੰ, ਕਿਉਂਕਿ ਇਹਨਾਂ ਨੇ ਉਹ ਫੈਸਲੇ ਬਦਲਨੇ ਨਹੀਂ। ਤੇ ਜਿਵੇਂ ਅੱਜ ਐਲਾਨੀਆਂ ਤੌਰ ਦੇ ਉੱਤੇ ਟਕਸਾਲ ਦੇ ਸੱਦੇ ਉੱਤੇ ਇਹ ਮਤਾ ਪਾਸ ਕਰ ਦਿੱਤਾ ਗਿਆ ਕਿ ਪਹਿਲਾਂ ਵਾਲੇ ਜਥੇਦਾਰ ਆ ਜਿਹੜੇ ਉਹਨਾਂ ਨੂੰ ਬਹਾਲ ਕਰੋ ਤੇ ਨਵਿਆਂ ਨੂੰ ਫਾਰਗ ਕਰੋ। ਇਹ ਤੋਂ ਅੱਗੇ ਇਹਨਾਂ ਨੇ ਕਿਹਾ ਵੀ ਜਿਹੜੇ 3 ਮੈਂਬਰਾਂ ਨੇ ਅੰਤਰੰਗ ਕਮੇਟੀ ਦਿਆਂ ਨੇ ਵਿਰੋਧ ਕੀਤਾ ਸਿੰਘ ਸਾਹਿਬਾਨ ਨੂੰ ਹਟਾਉਣ ਦੇ ਮਤੇ ਦਾ, ਉਹਨਾਂ ਦਾ ਧੰਨਵਾਦ, ਤੇ ਜਿਹੜੇ ਬਾਕੀ ਦੇ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ 17 ਤਰੀਕ ਨੂੰ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਤੁਹਾਡੀ ਐਗਜ਼ੈਕਟਿਵ ਦੀ ਸ਼੍ਰੋਮਣੀ ਕਮੇਟੀ ਦੀ, ਉਹਦੇ ਵਿੱਚ ਨਵੇਂ ਜਥੇਦਾਰਾਂ ਦੀ ਨਿਯੁਕਤੀ ਰੱਦ ਕਰਾਓ। ਇਸ ਤੋਂ ਅਗਲੀ ਗੱਲ ਵੀ ਉਹਨਾਂ ਨੇ ਕਹੀ ਆ ਵੀ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਆਪੋ ਆਪਣੇ ਇਲਾਕੇ ਦੇ ਵਿੱਚ ਘਰਾਓ ਕਰਕੇ ਉਹਨਾਂ ਨੂੰ ਮਨਾਇਆ ਜਾਵੇ। 28 ਮਾਰਚ ਨੂੰ ਜਿਹੜਾ ਬਜਟ ਇਜਲਾਸ ਆ ਉਹਦੇ ਵਿੱਚ ਉਹ ਯੋਗਦਾਨ ਦੇਣ ਕਿ ਜਨਰਲ ਹਾਊਸ ਦੇ ਵਿੱਚ ਇਹ ਮਤਾ ਜਿਹੜਾ ਹੈਗਾ ਉਹ ਰੱਦ ਕੀਤਾ ਜਾਵੇ। ਇੱਥੇ ਤੱਕ ਤਾਂ ਗੱਲਾਂ ਆਪਣੇ ਸਾਰਿਆਂ ਦੇ ਸਮਝ ਆਉਂਦੀਆਂ, ਸਿੱਧੀਆਂ ਪੱਧਰੀਆਂ ਗੱਲਾਂ ਨੇ। ਅੱਗੇ ਇੱਕ ਪੁਆੜੇ ਵਾਲੀ ਗੱਲ, ਪੰਗੇ ਵਾਲੀ ਗੱਲ ਅੱਗੇ ਸ਼ੁਰੂ ਹੁੰਦੀ ਹੈ। ਜਿਵੇਂ ਗਿਆਨੀ ਕੁਲਦੀਪ ਸਿੰਘ ਦੀ 10 ਤਰੀਕ ਨੂੰ ਦਸਤਾਰਬੰਦੀ ਦੇ ਖਿਲਾਫ ਜਦੋਂ ਨਿਹੰਗ ਬਾਬਾ ਬਲਵੀਰ ਸਿੰਘ ਵੱਲੋਂ ਚੈਲੰਜ ਆਇਆ ਵੀ ਨਹੀਂ ਹੋਣ ਦਿਆਂਗੇ, ਤੇ ਉੱਥੇ ਭਾਜੜ ਪਈ ਤੇ ਹਨੇਰੇ ਸਵੇਰੇ ਡੰਗ ਸਾਰ ਲਿਆ। ਉਵੇਂ ਦੀ ਇੱਕ ਚੀਜ਼, ਇੱਕ ਉਹੋ ਜਿਹੀ ਵੰਗਾਰ ਜਿਹੜੀ ਆ ਉਹ 28 ਮਾਰਚ ਨੂੰ ਬਜਟ ਇਜਲਾਸ ਵਾਲੇ ਦਿਨ ਇਹ ਕਿਹਾ ਗਿਆ ਇਸ ਮਤੇ ਵਿੱਚ, ਜਿਹੜਾ ਅੱਜ ਟਕਸਾਲ ਦਾ ਇਕੱਠ ਹੋਇਆ ਟਕਸਾਲ ਦੇ ਪਲੇਟਫਾਰਮ ਤੋਂ ਅਨੰਦਪੁਰ ਸਾਹਿਬ 'ਚ, ਕਿ ਸਿੱਖ ਜਗਤ ਨੂੰ ਸੱਦਾ ਦਿੱਤਾ ਵੀ ਪੰਥਕ ਇਕੱਠ ਜਿਹੜਾ ਅੱਜ ਫੈਸਲਾ ਕਰਦਾ ਕਿ 28 ਮਾਰਚ ਨੂੰ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਵਾਲੇ ਦਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਸ਼੍ਰੀ ਅੰਮ੍ਰਿਤਸਰ ਵਿਖੇ ਸਮੂਹ ਸਿੱਖ ਸੰਗਤਾਂ ਹਰ ਪਿੰਡ ਵਿੱਚੋਂ ਆਪ ਮਹਾਰੇ ਬਹੀਰਾਂ ਘੱਤ ਕੇ ਪੁੱਜਣ। ਇਸ ਲਈ ਆਪਣਾ ਫਰਜ਼ ਨਾ ਪਛਾਣਨ ਵਾਲੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਮੂਹ ਸਿੱਖ ਸੰਗਤਾਂ ਦਾ ਰੋਹ ਝੱਲਣ ਲਈ ਤਿਆਰ ਰਹਿਣ। ਹੁਣ ਇਹ ਸੋਚੋ ਵੀ ਜੇਕਰ ਪੂਰੇ ਪੰਜਾਬ ਦੇ ਵਿੱਚੋਂ, ਪੂਰੇ ਪੰਥ ਦੇ ਵਿੱਚੋਂ 10, 20, 50 ਹਜ਼ਾਰ ਸੰਗਤ ਵੀ ਇੱਥੇ ਪਹੁੰਚ ਜੇ, 5000 ਵੀ ਪਹੁੰਚ ਜਾਵੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ, ਬਾਹਰ ਪਹੁੰਚ ਜੇ ਪ੍ਰਕਰਮਾਂ 'ਚ, ਤੇ ਅੰਦਰ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਬਾਦਲ ਦਲ ਦੇ ਹੱਕ 'ਚ ਭੁਗਤਣ ਦਾ ਮੂਡ ਹੋਵੇ, ਤੇ ਉਹ ਕਹਿਣ ਜੀ ਅਸੀਂ ਤਾਂ ਹੁਣ ਧੁੰਮੇ ਆਪਣੇ ਧਾਮੀ ਸਾਹਿਬ ਨੂੰ ਹੁਣੇ ਜਿਤਾ ਕੇ ਹਟੇ ਆ, ਅਸੀਂ ਤਾਂ ਨਹੀਂ ਜੀ ਮੰਨਦੇ ਕਿਸੇ ਹੋਰ ਦੀ, ਅਸੀਂ ਤਾਂ ਜਨਰਲ ਹਾਊਸ ਦੇ ਵਿੱਚ ਜਿਹੜੇ ਸਾਡੇ ਸੁਖਬੀਰ ਜੀ ਦੇ ਹੁਕਮ ਆ ਉਹਦੇ ਅਨੁਸਾਰ ਹੀ ਫੈਸਲਾ ਕਰਨਾ, ਤੇ ਉੱਥੇ ਹਾਲਾਤ ਜਿਹੜੇ ਆ ਉਹ ਉੱਥੋਂ ਨਿਕਲ ਸਕਦੇ ਆ, ਵਿਗੜ ਸਕਦੇ ਆ। ਪਰ ਇਹ ਗੱਲ ਪੱਕੀ ਆ ਵੀ ਚਾਹੇ ਉਹ ਦਸਤਾਰਬੰਦੀ ਵਾਲਾ ਦਿਨ ਸੀ ਤੇ ਚਾਹੇ ਇਹ 28 ਮਾਰਚ ਵਾਲਾ ਦਿਨ ਸੀ, ਇਹ ਕੋਈ ਸਿੱਖ, ਕੋਈ ਖਾਲਸਾ ਪੰਥ ਦੀ ਰੀਝ ਨਹੀਂ ਹੈ ਕਿ ਖੂਨ ਖਰਾਬਾ ਹੋਵੇ, ਜਾਂ ਕਿਸੇ ਦੇ ਦਿਮਾਗ 'ਚ ਇਹ ਕੀੜਾ ਨਹੀਂ ਆਇਆ ਹੋਇਆ ਹੈਗਾ ਕਿ ਹਰ ਹੀਲੇ ਗਿਆਨੀ ਕੁਲਦੀਪ ਸਿੰਘ ਨੂੰ ਘਰੇ ਬਿਠਾਉਣਾ। ਇਹ ਜਿਹਾ ਤਾਂ ਕਿਸੇ, ਇਹ ਤਾਂ ਇਹ ਆ ਵੀ ਸਿਧਾਂਤਕ ਤੌਰ ਤੇ ਗੱਲ ਨੂੰ ਪੰਥ ਦੀ ਹੇਠੀ ਜੀ ਹੋਈ ਆ, ਕੌਮ ਬੜਾ ਜਲੀਲ ਜਿਹਾ ਹੋਇਆ ਮਹਿਸੂਸ ਕਰਦੀ। ਇਸ ਗੱਲ ਤੋਂ ਅੱਗੇ ਗੱਲ ਚੱਲ ਪਈ ਆ, ਉਦਣ ਬਾਬੇ ਬਲਵੀਰ ਸਿੰਘ ਨੇ ਜਿਹੜੀ ਗੱਲ ਕੀਤੀ ਸੀ, ਹੁਣ ਬਾਬੇ ਧੁੰਮੇ ਨੇ ਅਗਲਾ ਸਟੈਪ ਚੱਕ ਲਿਆ। ਯਕੀਨਨ ਤੌਰ ਦੇ ਉੱਤੇ ਜਦੋਂ ਘਰ ਵਿੱਚ ਫੁੱਟ ਹੋਵੇ, ਚਾਹੇ ਜੋ ਮਰਜ਼ੀ ਆ, ਇੱਕ ਪੰਜਾਬੀ ਦਾ ਸਾਡੇ ਮੁਹਾਵਰਾ ਵਰਤਿਆ ਜਾਂਦਾ ਵੀ ਠੇਕੇ ਬੈਠਾ ਸ਼ਰਬਤ ਪੀਂਦਾ ਕਿਹਾ ਸ਼ਰਾਬੀ ਜਾਵੇ। ਪੰਜਾਬ ਦੇ ਵਿੱਚ ਪੰਥਕ ਸਫਾਂ 'ਚ ਵਿਚਰਦਾ ਕੋਈ ਵਿਰਲਾ ਹੀ ਆ ਜਿਹਦੇ ਉੱਤੇ ਇਹ ਦਾਗ ਨਹੀਂ ਲੱਗਿਆ। ਖਾਸ ਤੌਰ ਤੇ ਬਾਦਲ ਦਲ ਨਾਲ ਸੰਬੰਧਤ ਤਾਂ ਸਾਰਿਆਂ ਤੇ ਲੱਗਿਆ ਹੋਇਆ ਵੀ ਬੀਜੇਪੀ ਨਾਲ, ਇਹ ਕੋਈ ਲੁਕੀ ਛਿਪੀ ਗੱਲ ਤਾਂ ਹੈ ਨਹੀਂ। ਇਹ ਗੱਲ ਵੱਖਰੀ ਆ ਵੀ ਹੁਣ ਪ੍ਰਕਾਸ਼ ਸਿੰਘ ਬਾਦਲ ਦਾ ਲਾਣਾ ਤਾਂ ਐਵੇਂ ਕਹੀ ਜਾਂਦਾ ਵੀ ਅਸੀਂ ਬੜੇ ਦੁੱਧ ਧੋਤੇ ਆ, ਬਾਕੀ ਸਾਰੇ ਜਿਹੜੇ ਆ ਉਹ ਬੀਜੇਪੀ ਨਾਲ ਰਲੇ ਹੋਏ ਨੇ, ਪਰ ਪਤਾ ਸਾਰਿਆਂ ਦਾ ਹੀ ਆ। ਹੁਣ ਇਸ ਹਾਲਾਤ ਦਾ ਫਾਇਦਾ ਬੀਜੇਪੀ ਕਿਉਂ ਨਾ ਚੱਕੇ ਜਾਂ ਏਜੰਸੀਆਂ ਕਿਉਂ ਨਾ ਚੱਕਣ, ਜਦੋਂ ਸਿੱਖਾਂ 'ਚ ਆਪਸ ਵਿੱਚ ਇਸ ਤਰ੍ਹਾਂ ਹੋਊਗੀ। ਤੇ ਜਦੋਂ ਅੱਜ ਬਾਦਲ ਸੈਨਾ ਕਹਿ ਰਹੀ ਆ ਕਿ ਟਕਸਾਲ ਦਾ ਜਾਂ ਇਹ ਜਿਹੜਾ ਇਕੱਠ ਸੀ ਇਹ ਬੀਜੇਪੀ ਦਾ ਇਕੱਠ ਸੀ,
ਇਹ ਉਹੋ ਜਿਹੀਆਂ ਗੱਲਾਂ ਲੱਗਣ ਲੱਗ ਗਈਆਂ ਲੋਕਾਂ ਨੂੰ ਕਿ ਜਿਵੇਂ 1984 ਤੋਂ ਪਹਿਲਾਂ ਇਹ ਗੱਲ ਚੱਲਦੀ ਹੁੰਦੀ ਸੀ ਕਿ ਫਲਾਨੀ ਜਥੇਬੰਦੀ, ਫਲਾਨਾ ਸਿੱਖ ਲੀਡਰ, ਚਾਹੇ ਸੰਤ ਭਿੰਡਰਾਂ ਵਾਲੇ, ਚਾਹੇ ਦਲ ਖਾਲਸਾ, ਜਾਂ ਪੰਜਾਬ ਦੇ ਵਿੱਚ ਪੰਥ ਲਈ ਲੜਨ ਵਾਲੇ, ਪਹਿਲਾਂ ਇਹ ਗੱਲ ਚੱਲਦੀ ਹੁੰਦੀ ਸੀ ਕਿ ਫਲਾਨਾ ਕਾਂਗਰਸ ਦਾ ਏਜੰਟ, ਫਲਾਨਾ ਕਾਂਗਰਸ ਦਾ ਏਜੰਟ। ਹੁਣ ਚੱਲਦੀ ਆ ਵੀ ਇਹ ਜੀ ਬੀਜੇਪੀ ਦਾ ਏਜੰਟ। ਸੋ ਜਿਹੜੇ ਆਉਣ ਵਾਲੇ ਦਿਨ ਨੇ ਉਹਨਾਂ ਵਿੱਚ, ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦਾ ਏਜੰਟ ਕਹਿ ਕੇ ਜਿਵੇਂ ਪਿਛਲੇ ਦੌਰ 'ਚ ਭੰਡਿਆ ਜਾਂਦਾ ਰਿਹਾ, ਹੁਣ ਬੀਜੇਪੀ ਦਾ ਏਜੰਟ ਚੱਲੂਗਾ ਅੱਖਰ, ਤੇ ਕਲੇਸ਼ ਜਿਹੜਾ ਹੈਗਾ ਉਹ ਵਧੇਗਾ। ਬੀਜੇਪੀ ਦਾ ਏਜੰਟ ਕੋਈ ਹੋਵੇ ਨਾ ਹੋਵੇ, ਕਾਂਗਰਸ ਦਾ ਏਜੰਟ ਕੋਈ ਹੋਵੇ ਨਾ ਹੋਵੇ, ਪਰ ਪੰਜਾਬ ਦੇ ਹਾਲਾਤ ਜਿਹੜੇ ਨੇ ਉਹਦੇ ਵਿੱਚ ਇਹ ਚੀਜ਼ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਜੀ ਫਲਾਨਾ ਬੀਜੇਪੀ ਦਾ ਏਜੰਟ ਆ, ਇਹ ਆਮ ਹੋਊਗੀ ਤੇ ਇਹਦੇ ਉੱਤੇ ਕਾਫੀ ਜ਼ਿਆਦਾ ਕਲੇਸ਼ ਜਿਹੜਾ ਹੈਗਾ ਹੋਣ ਦਾ ਪੂਰਾ ਅਸਾਰ ਨੇ। ਤੇ ਇੱਕ ਗੱਲ ਇਹਦੇ ਵਿੱਚ ਹੋਰ ਆ ਵੀ ਨਾ ਤਾਂ ਇਸ ਕਲੇਸ਼ ਦਾ ਕੋਈ ਫਾਇਦਾ ਬੀਜੇਪੀ ਨੂੰ ਹੋਣਾ ਤੇ ਨਾ ਬਾਦਲ ਦਲ ਨੂੰ। ਨੁਕਸਾਨ ਸਿਆਸੀ ਤੌਰ ਤੇ ਦੋਨਾਂ ਦਾ ਹੋਣਾ। ਤੇ ਜਿਵੇਂ ਆ ਪਿਛਲੀ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਨੂੰ ਲਾਭ ਹੋਇਆ ਸੀ, ਉਵੇਂ ਲਾਭ ਕਾਂਗਰਸ ਨਾ ਲੈ ਜਾਵੇ, ਉਵੇਂ ਲਾਭ ਆਮ ਆਦਮੀ ਪਾਰਟੀ ਨਾ ਲੈ ਜਾਵੇ। ਪਰ ਜਿਵੇਂ ਬਾਦਲ ਅਤੇ ਉਹਦੇ ਸਮਰਥਕ ਲੜੇ ਆ, ਉਵੇਂ ਬਾਦਲ ਅਤੇ ਭਾਜਪਾ ਲੜੇ ਆ। ਤੇ ਇਹ ਜਿਹੜਾ ਲੜਾਈ ਆ, ਇਹਦਾ ਉਹ ਸਾਰੀ ਪੰਥਕ ਸੋਚ ਨੂੰ ਇੱਕ ਤਸੱਲੀ ਜੀ ਤਾਂ ਹੈਗੀ ਆ ਜਦੋਂ ਆਪਸ ਵਿੱਚ ਇਹਨਾਂ ਦੇ ਵਿਰੋਧ ਨੇ, ਆਪਸ ਵਿੱਚ ਹੀ ਲੜਦੇ ਨੇ। ਅੱਜ ਜਦੋਂ ਸਟੇਜ ਤੋਂ ਉੱਥੇ ਬੋਲਣ ਵਾਲੇ ਬੁਲਾਰੇ ਬੋਲ ਰਹੇ ਸੀ ਤਾਂ ਜਿਹੜੀਆਂ ਗੱਲਾਂ ਉੱਥੇ ਕਹੀਆਂ ਜਾ ਰਹੀਆਂ ਸੀ, ਬਹੁਤੀਆਂ ਤਾਂ ਉਹ ਸੀ ਜਿਹੜੀਆਂ ਕਿ ਪ੍ਰਬੰਧਕਾਂ ਨੂੰ ਚੁਭਦੀਆਂ ਹੋਣਗੀਆਂ ਵੀ ਅਸੀਂ ਵੀ ਤਾਂ ਇਹ ਕਰਤੂਤਾਂ ਕਰਨ ਵੇਲੇ ਬਾਦਲ ਦਲ ਦਾ ਹੀ ਹਿੱਸਾ ਹੁੰਦੇ ਸੀ। ਉਹ ਜਿਹੜੀ ਪੰਥ ਦੀ, ਕੌਮ ਦੀ ਇੱਕ ਵੱਖਰੀ ਤਰ੍ਹਾਂ ਦੀ, ਕੌਮ ਦੇ ਹੱਕਾਂ ਤੇ ਹਿੱਤਾਂ ਲਈ ਲੜਨ ਦੀ ਬਿਰਤੀ ਹੈ, ਉਹਨੂੰ ਇਹ ਗੱਲ ਤਾਂ ਚੰਗੀ ਲੱਗਦੀ ਹੋਊਗੀ, ਵਧੀਆ ਲੱਗਦੀ ਹੋਊਗੀ ਕਿ ਚਲੋ ਬਾਦਲਕਿਆਂ ਦੇ ਨਾਲੋਂ ਟੁੱਟ ਕੇ ਇਹ ਬੰਦੇ ਕੌਮ ਦੀ ਗੱਲ ਕਰ ਰਹੇ ਨੇ। ਪਰ ਇਹ ਵੀ ਗੱਲ ਨਾਲ ਦੀ ਨਾਲ ਹੈ ਕਿ ਉਹਨਾਂ ਦੇ ਸਵਾਰਥ, ਉਹਨਾਂ ਦੇ ਹਿੱਤ ਕੋਈ ਹੋਰ ਨੇ, ਕੌਮ ਦੇ ਪੰਥਕ ਸੋਚ ਵਾਲਿਆਂ ਦੇ ਸਵਾਰਥ ਕੋਈ ਹੋਰ ਨੇ। ਏਜੰਡਾ ਠੀਕ ਆ ਸਾਰਿਆਂ ਦਾ ਇੱਕ, ਚਾਹੁੰਦੇ ਸਾਰੇ ਹੀ ਇਹ ਨੇ ਕਿ ਤਾਕਤਾਂ ਦੇ ਜਥੇਦਾਰਾਂ ਦਾ ਮਾਨ ਸਨਮਾਨ ਬਣਿਆ ਰਵੇ, ਪਰ ਕਿਸੇ ਦਾ ਅਰਥ ਕੁਝ ਹੋਰ ਆ ਤੇ ਕਿਸੇ ਦਾ ਅਰਥ ਕੁਝ ਹੋਰ। ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਣ, ਕੋਈ ਇੱਥੇ ਕਿਸੇ ਦੇ ਘਰੇ ਸੱਥਰ ਨਾ ਵਿਛੇ, ਨਹੀਂ ਤਾਂ ਜਿਹੋ ਜਿਹੇ ਹਾਲਾਤ ਨੇ ਬਰਗਾੜੀ ਬਹਿਬਲ ਕਾਂਡ ਤੋਂ ਬਾਅਦ ਜਿਸ ਤਰੀਕੇ ਨਾਲ ਸਾਡੇ ਇਸ਼ਟ ਦੀ ਥਾਂ ਥਾਂ ਬੇਅਦਬੀ ਹੋਈ, ਰਾਜ ਬਦਲਦੇ ਗਏ। ਪਹਿਲਾਂ ਬਾਦਲਕਿਆਂ ਦਾ ਸੀ, ਫਿਰ ਕਾਂਗਰਸ ਦਾ ਆ ਗਿਆ ਤੇ ਫਿਰ ਆਮ ਆਦਮੀ ਪਾਰਟੀ ਦਾ ਹੋਇਆ। ਬੇਅਦਬੀਆਂ ਤਾਂ ਲਗਾਤਾਰ ਚੱਲ ਰਹੀਆਂ ਨੇ। ਉਹ ਇੰਨੀ ਆਮ ਗੱਲ ਬਣ ਗਈ ਵੀ ਹੁਣ ਤਾਂ ਕੋਈ ਖਬਰ ਪੜ੍ਹਨ ਤੋਂ ਬਾਅਦ ਉੱਤੇ ਚਰਚਾ ਵੀ ਨਹੀਂ ਹੁੰਦੀ। ਬੇਅਦਬੀਆਂ ਆਮ ਹੋ ਗਈਆਂ। ਇਵੇਂ ਹੀ ਇਹ ਬਿਮਾਰੀ ਇੰਨੀ ਜ਼ਿਆਦਾ ਵਧੀ ਵੀ ਇੱਕ ਦੁਸ਼ਟ ਸ਼ਰੇਆਮ ਸਾਰੀ ਕੌਮ ਦੇ ਸਾਹਮਣੇ ਜਦੋਂ ਲਾਈਵ ਚੱਲ ਰਿਹਾ ਸੀ ਟੈਲੀਕਾਸਟ ਬਾਣੀ ਦਾ, ਦਰਬਾਰ ਸਾਹਿਬ ਦੇ ਵਿੱਚ ਛਾਲ ਮਾਰ ਕੇ ਉਹਨੇ ਸਾਡੇ ਸਭ ਤੋਂ ਪਵਿੱਤਰ ਸਥਾਨ ਦੇ ਵਿੱਚ ਬੇਹੁਰਮਤੀ ਕਰਨੀ ਚਾਹੀ। ਉਸ ਧਾੜਵੀ ਨਾਲ ਜੋ ਵਾਪਰਿਆ ਆਪਾਂ ਨੂੰ ਪਤਾ। ਅੱਜ ਵੀ ਇੱਕ ਇਹੋ ਜਿਹੀ ਘਟਨਾ ਇੱਥੇ ਵਾਪਰੀ ਆ ਦਰਬਾਰ ਸਾਹਿਬ ਦੀ ਸਰਾਂ ਦੇ ਵਿੱਚ। ਕਿਸੇ ਪ੍ਰਵਾਸੀ ਮਜ਼ਦੂਰ, ਗੈਰ ਪੰਜਾਬੀ, ਗੈਰ ਸਿੱਖ ਨੇ, ਅਜੇ ਉਹਦੀ ਪਛਾਣ ਜਾਂ ਉਹਦਾ ਘਟਨਾਕ੍ਰਮ ਪੂਰੀ ਤਰ੍ਹਾਂ ਆਇਆ ਨਹੀਂ, ਉਹਨੇ ਵੀ ਉੱਥੇ ਰਾੜ ਫੜ ਕੇ ਕਈ ਲੋਕਾਂ ਦੇ ਸਿਰ 'ਚ ਪਾੜ-ਪੂੜ ਦਿੱਤੇ। ਕਾਫੀ ਹੌਲਨਾਕ ਜੀਆਂ ਅੰਦਰੋਂ ਗੱਲਾਂ ਦਾ ਪਤਾ ਲੱਗਿਆ। ਉਹਦੇ ਵੇਰਵੇ ਹਜੇ ਮੁਕੰਮਲ ਤੌਰ ਤੇ ਨਹੀਂ ਆਏ, ਪਰ ਸਾਡੀ ਕੌਮ ਦਾ ਹਾਲ ਦੇਖ ਲਓ। ਦੂਜੇ ਪਾਸੇ ਜਿਹੜੀਆਂ ਐਂਟੀ ਪੰਥਕ ਫੋਰਸਸ ਨੇ, ਉਹਨਾਂ ਦਾ ਵੀ ਆਪਾਂ ਨੂੰ ਪਤਾ ਕਿ ਪੰਜਾਬ ਦੀ ਧਰਤੀ ਉੱਤੇ ਮਾਹੌਲ ਖਰਾਬ ਕਰਨ ਲਈ ਕੀ ਕੁਛ ਕਰਦੀਆਂ। ਅੱਜ ਸਵੇਰੋਂ ਇੱਥੇ ਖਬਰ ਆਈ ਕਿ ਮੋਗੇ ਕਿਸੇ ਹਿੰਦੂ ਸ਼ਿਵ ਸੈਨਾ ਸ਼ਿੰਦੇ ਗਰੁੱਪ ਦੇ ਮੰਗਤ ਰਾਮ ਜਾਂ ਏਦਾਂ ਦਾ ਕੁਛ ਨਾਂ ਹੈ, ਉਹਨੂੰ ਗੋਲੀਆਂ ਮਾਰਤੀਆਂ, ਰਾਤ ਮਾਰੀਆਂ ਗੋਲੀਆਂ, ਤਾਂ ਸਵੇਰੇ ਖਬਰ ਆਈ।
ਉਹ ਖਬਰ ਸੁਣ ਕੇ ਸਾਨੂੰ ਸਾਰਿਆਂ ਨੂੰ ਜਿਵੇਂ ਲੱਗਦਾ ਹੁੰਦਾ ਵੀ ਇਹ ਹਿੰਦੂ ਸ਼ਿਵ ਸੈਨਾ ਵਾਂ, ਵੀ ਕਿਤੇ ਕੋਈ ਉਹੋ ਜਿਹੀ ਗੱਲ ਨਾ ਹੋਵੇ। ਕਾਫੀ ਉੱਥੇ ਰੌਲਾ ਰੱਪਾ ਵੀ ਪਿਆ, ਹਿੰਦੂ ਭਾਈਚਾਰੇ ਨੇ ਇਕੱਠ ਕਰਕੇ ਕਿਹਾ ਵੀ ਇਨਸਾਫ ਦਿਓ। ਪਰ ਬਾਅਦ ਵਿੱਚ ਆ ਸ਼ਾਮ ਦੇ ਟਾਈਮ 2-3 ਨੌਜਵਾਨ ਕਲੀਨ ਸ਼ੇਵਡ ਹਿੰਦੂ ਮੁੰਡੇ ਲੱਗਦੇ ਆ, ਉਹ ਲਾਈਵ ਹੋ ਕੇ ਬੋਲ ਰਹੇ ਸੀਗੇ ਵੀ ਇਹ ਹਿੰਦੂ ਸ਼ਿਵ ਸੈਨਾ ਦਾ ਲੀਡਰ ਸਾਨੂੰ ਪੁਲਿਸ ਤੋਂ ਬਹੁਤ ਟੌਰਚਰ ਕਰਾਉਂਦਾ, ਖਪਾਉਂਦਾ, ਸਤਾਉਂਦਾ, ਪੁਲਿਸ ਰਲੀ ਹੈ ਇਹਦੇ ਨਾਲ, ਤੇ ਸਾਨੂੰ ਇਹਨੇ ਇੰਨਾ ਜੌਣਾ ਦੁੱਭਰ ਕੀਤਾ ਪਿਆ, ਅਸੀਂ ਇਹਨੂੰ ਮਾਰਿਆ। ਤੇ ਜਦੋਂ ਅਸੀਂ ਪੁਲਿਸ ਕੋਲੇ ਪੇਸ਼ ਹੋ ਗਏ ਜਾਂ ਫੜੇ ਗਏ ਉਦੋਂ ਬਾਕੀ ਗੱਲਾਂ ਵੀ ਦੱਸ ਦਿਆਂਗੇ, ਪਰ ਇਹਨੂੰ ਕਿਸੇ ਹੋਰ ਨੇ ਨਹੀਂ, ਅਸੀਂ ਮਾਰਿਆ। ਸੋ ਇਸ ਤਰੀਕੇ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ। ਕੱਲ ਆਪਾਂ ਸ਼ੀਹਾਂ ਦੌਦ ਖੰਨੇ ਇਲਾਕੇ ਦੇ ਵਿੱਚ ਵਾਪਰੀ ਗੱਲ ਦੀ ਚਰਚਾ ਕਰਦੇ ਸੀ। ਉਹ ਪਿੰਡ ਦਾ ਹੀ ਮੁੰਡਾ ਕਾਗਜ਼ਾਂ ਦੇ ਵਿੱਚ ਘਰਦਿਆਂ ਦੀ ਨਜ਼ਰ 'ਚ ਤਾਂ ਗਿਆ ਹੋਇਆ ਕੈਨੇਡਾ, ਉੱਥੇ PR ਆ ਸ਼ਾਇਦ, ਉਹ ਇੱਥੇ ਇੰਡੀਆ ਪੰਜਾਬ ਆਇਆ ਹੋਇਆ ਸੀ। ਉਹਨੇ ਉਸ ਪਰਿਵਾਰ ਦਾ ਬੱਚਾ ਕਿਡਨੈਪ ਕਰਵਾਇਆ ਜਾਂ ਕੀਤਾ ਜਿਸ ਪਰਿਵਾਰ ਨੇ ਉਹਦਾ ਰਿਸ਼ਤਾ ਵੀ ਕਰਾਇਆ ਹੋ, ਤੇ ਉਹ ਕੱਲ ਉੱਥੇ ਜਦੋਂ ਗੋਲੀ ਕਾਂਡ ਹੋਇਆ ਉੱਥੇ ਮਾਰਿਆ ਗਿਆ ਉਹ ਮੁੰਡਾ। ਸੋ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਆ ਬਹੁਤ ਜ਼ਿਆਦਾ ਖਤਰਨਾਕ ਨੇ। ਕਿਸੇ ਗੱਲ ਦੀ ਕੋਈ ਯਕੀਨ ਬੇਯਕੀਨੀ ਵਾਲਾ, ਅਵਿਸ਼ਵਾਸ ਵਾਲਾ ਮਾਹੌਲ ਆ। ਇਸ ਮਾਹੌਲ ਦੇ ਵਿੱਚ ਕੌਮ ਪ੍ਰਸਤ, ਪੰਥ ਪ੍ਰਸਤ ਸਿੱਖਾਂ ਲਈ ਬੜਾ ਔਖਾ ਹੈ। ਸੱਚੇ ਪਾਤਸ਼ਾਹ ਕੌਮ ਦੀ ਸੇਵਾ, ਸਮੱਤ, ਸੇਧ ਬਖਸ਼ਣ ਤੇ ਇਸ ਤਰੀਕੇ ਨਾਲ ਪੰਥ ਦੀ ਜਿਹੜੀ ਲੜਾਈ ਆ ਉਹ ਅੱਗੇ ਤੁਰਦੀ ਰਵੇ। ਆਖਰ ਉਹ ਦਿਨ ਆਵੇ ਜਦੋਂ UNO ਦੇ ਵਿੱਚ ਖਾਲਿਸਤਾਨ ਦਾ ਝੰਡਾ ਝੂਲੇ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।